ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਬਰਜ਼ ਮਾਹਾ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੋਜ਼ਾਨਾ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਮੌਜੂਦ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਆਏ ਦੇ ਐਮ ਇਸ਼ੂਜ਼ ਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਅਕਲਮੰਦ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम जी डॉक्टर साहब जी आनू प्रोग्राम सचो सच है। बहुत शुक्रिया जी डॉक्टर साहब आज 18 मई 2021 4 जेठ नानक चाही संमत 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਬੈਲਫਾਈਵ ਕੇਬਲ ਇਨ ਕੈਨੇਡਾ, ਰੋਕੂ, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੀ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਮਿਡਲ ਈਸਟ ਦੇ ਬਾਰੇ। ਮਿਡਲ ਈਸਟ ਦੇ ਵਿੱਚ ਇਜ਼ਰਾਈਲ ਅਤੇ ਹਮਾਸ ਵਿਚਾਲੇ ਜਿਹੜਾ ਹਿੰਸਾ ਦਾ ਦੌਰਾ ਉਵੇਂ ਹੀ ਜਾਰੀ ਹੈ। ਭਾਵੇਂ ਹੁਣ ਅਮਰੀਕਾ ਵੱਲੋਂ ਵੀ ਸੀਜ਼ ਫਾਇਰ ਦੀ ਮੰਗ ਕੀਤੀ ਜਾ ਰਹੀ ਹੈ ਪਰ ਇਜ਼ਰਾਈਲ ਵੱਲੋਂ ਹਾਲ ਦੀ ਘੜੀ ਬੰਬਾਰਡਮੈਂਟ ਦਾ ਸਿਲਸਿਲਾ ਜਾਰੀ ਹੈ ਤੇ ਹਮਾਸ ਵੱਲੋਂ ਵੀ ਰਾਕਟ ਜਿਹੜੇ ਨੇ ਉਹ ਦਾਗੇ ਜਾ ਰਹੇ ਨੇ। ਸੋ ਦੋਹਾਂ ਧਿਰਾਂ ਵੱਲੋਂ ਹੀ ਇੰਟਰਨੈਸ਼ਨਲ ਕਾਨੂੰਨਾਂ ਦੀ ਜਿਹੜੀ ਆ ਉਲੰਘਣਾ ਕੀਤੀ ਜਾ ਰਹੀ ਹੈ ਕਿ ਇਜ਼ਰਾਈਲ ਅਤੇ ਹਮਾਸ ਦੋਵਾਂ ਵੱਲੋਂ ਵਾਰ ਕ੍ਰਾਈਮ ਨਹੀਂ ਕੀਤੇ ਜਾ ਰਹੇ ਪਰ ਇਸ ਨਾਲੋਂ ਵੀ ਅਹਿਮ ਸਵਾਲ ਇਹ ਹੈ ਕਿ ਇਸ ਜੰਗ ਨੂੰ ਕਿਵੇਂ ਰੋਕਿਆ ਜਾਵੇ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ ਪਹਿਲੇ ਮੁੱਦੇ ਬਾਰੇ? ਦੇਖੋ ਇਸ ਵੇਲੇ ਵੀ ਉਹੀ ਹਾਲਾਤ ਨੇ ਜਿਹੜੇ ਪਿਛਲੇ ਆਲਮੋਸਟ 9 ਦਿਨਾਂ ਤੋਂ ਜਿਹਦੀ ਸ਼ੁਰੂਆਤ ਈਸਟ ਜੈਰੂਸ਼ਲਮ ਤੋਂ ਹੁੰਦੀ ਹੈ ਜਿਹੜੀ ਕਿ ਹਫ਼ਤਿਆਂ ਪਹਿਲਾਂ ਹੋਈ ਖਾਸ ਤੌਰ 'ਤੇ ਰਮਜ਼ਾਨ ਦੇ ਸ਼ੁਰੂਆਤੀ ਦਿਨਾਂ ਦੇ ਵਿੱਚ ਹੀ। ਲੇਕਿਨ ਕਿਉਂਕਿ ਇਸ ਵੇਲੇ ਕਨਫਲਿਕਟ ਨੂੰ ਜ਼ਿਆਦਾ ਗਜ਼ਾ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਤਾਂ ਉੱਥੇ 9ਵਾਂ ਦਿਨ ਹੈ ਜਿੱਥੇ ਬੰਬਾਰਡਮੈਂਟ ਵੀ ਇਜ਼ਰਾਈਲ ਵੱਲੋਂ ਜਾਰੀ ਹੈ ਲਗਾਤਾਰਤਾ ਨਾਲ ਔਰ ਹਮਾਸ ਵੱਲੋਂ ਜਿਹੜੇ ਇਜ਼ਰਾਈਲ ਦੇ ਉੱਤੇ ਰਾਕਟ ਨੇ ਉਹ ਵੀ ਲਗਾਤਾਰਤਾ ਨਾਲ ਦਾਗੇ ਜਾ ਰਹੇ ਨੇ। ਇੱਕ ਅੰਦਾਜ਼ੇ ਮੁਤਾਬਕ ਇਸ ਵੇਲੇ ਤੱਕ 3000 ਤੋਂ ਜ਼ਿਆਦਾ ਰਾਕਟ ਜਿਹਦੇ ਚੋਂ 90% ਤਾਂ ਉਹਨਾਂ ਦਾ ਜਿਹੜਾ ਉਹਨਾਂ ਨੇ ਆਪਣਾ ਡੋਮ ਸਿਸਟਮ ਜਿਹਨੂੰ ਕਹਿੰਦੇ ਨੇ ਰੋਕਣ ਦਾ ਔਰ ਬੜੀ ਸੋਫਿਸਟੀਕੇਟ ਟੈਕਨੋਲੋਜੀ ਹੈ ਅਮਰੀਕਾ ਨੇ ਇਜ਼ਰਾਈਲ ਨੂੰ ਦਿੱਤੀ ਹੈ ਉਹਦੇ ਰਾਹੀਂ ਰੋਕੇ। ਲੇਕਿਨ 10% ਜਿਹੜੇ ਨੇ ਉਹ ਉਹਨਾਂ ਦੀ ਆਬਾਦੀਆਂ ਦੇ ਉੱਤੇ ਵੀ ਡਿੱਗੇ ਨੇ ਔਰ ਹੁਣ ਤੱਕ ਦੀ ਜਿਹੜੀ ਲੇਟੈਸਟ ਫਿਗਰ 'ਚ ਅਸੀਂ ਦੇਖਦੇ ਹਾਂ ਕਿ ਗਜ਼ਾ ਦੇ ਅੰਦਰ 215 ਜਿਹੜੀਆਂ ਨੇ ਉਹ ਮੌਤਾਂ ਹੋਈਆਂ ਨੇ ਜਿਨ੍ਹਾਂ 'ਚ 100 ਤੋਂ ਜ਼ਿਆਦਾ ਔਰਤਾਂ ਤੇ ਬੱਚੇ ਨੇ। ਇਸੇ ਤਰ੍ਹਾਂ ਇਜ਼ਰਾਈਲ 'ਚ ਅਜੇ ਤੱਕ ਜਿਹੜੀ ਡੈਥ ਫਿਗਰ ਹੈ ਉਹ 12 ਹੈ ਜਿਸ 'ਚ 2 ਬੱਚੇ ਨੇ ਔਰ ਪਿਛਲੇ 24 ਘੰਟੇ 'ਚ ਇੱਕ ਰਾਕਟ ਜਦੋਂ ਕਿ ਜਿਹੜੀ ਇੰਟਰਨੈਸ਼ਨਲ ਏਡ ਹੈ ਮੈਡੀਕਲ ਹੋਏ ਜਾਂ ਹਿਊਮੈਨੀਟੇਰੀਅਨ ਉਸ ਦੇ ਲਈ ਥੋੜ੍ਹੀ ਦੇਰ ਲਈ ਜਿਹੜਾ ਉਹ ਇਜਿਪਟ ਦੇ ਨਾਲ ਲੱਗਦਾ ਜਿਹੜਾ ਉਹਨਾਂ ਦਾ ਗਜ਼ਾ ਪੱਟੀ ਦਾ ਹੈ ਹਿੱਸਾ ਉਹਨੂੰ ਖੋਲ੍ਹਿਆ ਗਿਆ ਤਾਂ ਉਸ ਪੀਰੀਅਡ 'ਚ ਹੀ ਹਮਾਸ ਵੱਲੋਂ ਇੱਕ ਰਾਕਟ ਦਾਗਿਆ ਗਿਆ ਜਿਹਦੇ 'ਚ 2 ਉਹ ਥਾਈ ਵਰਕਰ ਸਨ ਥਾਈਲੈਂਡ ਦੇ ਰਹਿਣ ਵਾਲੇ ਕਿਉਂਕਿ ਇੰਟਰਨੈਸ਼ਨਲ ਪ੍ਰੋਜੈਕਟ ਵੀ ਚੱਲ ਰਹੇ ਹੁੰਦੇ ਨੇ ਉਹ ਉਹਦੇ 'ਚ ਮਾਰੇ ਗਏ। ਹੁਣ ਜਿਹੜੀ ਕੁੱਲ ਮਿਲਾ ਕੇ ਸਿਚੁਏਸ਼ਨ ਹੈ ਉਸ ਬਾਰੇ ਗੱਲ ਕਰਨ ਤੋਂ ਪਹਿਲਾਂ ਜਾਂ ਕੀ ਦੋਵੇਂ ਤਰ੍ਹਾਂ ਇੰਟਰਨੈਸ਼ਨਲ ਲਾਅ ਦੇ ਥੱਲੇ ਕਿਤੇ ਆਉਂਦੀਆਂ ਨੇ ਜਾਂ ਜੋ ਚੱਲ ਰਿਹਾ ਹੈ ਇਸ ਵੇਲੇ ਇਹ ਪੂਰੀ ਤਰ੍ਹਾਂ ਵਾਰ ਕ੍ਰਾਈਮ ਹੈ। ਪਰ ਉਹਦੀ ਗੱਲ ਕਰਨ ਤੋਂ ਪਹਿਲਾਂ ਕਿਉਂਕਿ ਸਾਡੇ ਦਰਸ਼ਕਾਂ ਦੀ ਇਹ ਚਾਹਨਾ ਵੀ ਹੁੰਦੀ ਹੈ ਕਿ ਕੋਵਿਡ-19 ਨਾਲ ਸੰਬੰਧਿਤ ਭਾਰਤ ਜਿਹੜਾ ਕਿ ਇਸ ਵੇਲੇ ਲਗਭਗ ਐਪੀ ਸੈਂਟਰ ਹੈ ਔਰ ਉਹਦਾ ਨਾਂ ਹੀ ਇੰਡੀਅਨ ਵੇਰੀਐਂਟ ਹੈ ਜਿਹੜਾ ਕੋਵਿਡ-19 ਦੀ ਵੈਰਾਈਟੀ ਜਿਸ ਨੇ ਉੱਥੇ ਪੂਰਾ ਜਿਹੜਾ ਉਹ ਆਫਤ ਲਿਆਂਦੀ ਹੋਈ ਹੈ। ਇਹ ਠੀਕ ਹੈ ਕਿ ਹੁਣ ਸਰਕਾਰੀ ਅੰਕੜੇ ਦਾਅਵੇ ਕਰ ਰਹੇ ਨੇ ਜੀ ਕਿ ਫਿਗਰ ਪਹਿਲਾਂ ਨਵੇਂ ਕੇਸ 4 ਲੱਖ ਸੀ ਹੁਣ 3 ਆ ਗਏ ਤਾਂ ਡੈਥਸ ਘਟ ਗਈਆਂ ਪਰ ਫੈਕਟ ਇਹ ਹੈ ਜਿਹੜੇ ਨੰਬਰ ਘਟੇ ਨੇ ਇਸ ਲਈ ਕਿਉਂਕਿ ਟੈਸਟ ਵੀ ਘਟ ਗਏ ਨੇ ਔਰ ਜਿਹੜੀਆਂ ਮੌਤਾਂ ਨੇ ਉਹਨਾਂ ਬਾਰੇ ਤਾਂ ਇੰਨੇ ਜ਼ਿਆਦਾ ਅੰਕੜੇ ਸਾਹਮਣੇ ਆ ਰਹੇ ਨੇ
ਔਰ ਜਿਹੜੇ ਕੰਟਰੀ ਸਾਈਡ 'ਚ ਖਾਸ ਤੌਰ ਤੇ ਜਿਹੜੇ ਇੱਕ ਇੱਕ ਪਿੰਡ ਦੇ ਵਿੱਚ 50 ਜਾਂ 60 ਮੌਤਾਂ ਨੇ, ਯੂਪੀ ਦੇ ਵਿੱਚ, ਬਿਹਾਰ ਦੇ ਵਿੱਚ, ਮੱਧ ਪ੍ਰਦੇਸ਼ ਦੇ ਵਿੱਚ, ਕਿਉਂਕਿ ਉਹ ਹੁੰਦਾ ਹੈ 2-3 ਦਿਨ ਦੇ ਵਿੱਚ ਹੀ ਬੰਦੇ ਦੀ ਡੈਥ ਹੋ ਜਾਂਦੀ ਹੈ, ਉਹਨੂੰ ਸਾੜ ਦਿੱਤਾ ਜਾਂਦਾ ਜਾਂ ਦਫਨਾ ਦਿੱਤਾ ਜਾਂਦਾ। ਕੋਵਿਡ ਦਾ ਉਹਦਾ ਟੈਸਟ ਤਾਂ ਹੁੰਦਾ ਨਹੀਂ, ਇਸ ਲਈ ਉਹਨੂੰ ਕਾਊਂਟ ਹੀ ਨਹੀਂ ਕਰਦੇ, ਉਹਨੂੰ ਅਦਰਵਾਈਜ਼ ਬਿਲਕੁਲ ਇਨਕਾਰੀ। ਔਰ ਅਸੀਂ ਕੱਲ੍ਹ ਵੀ ਗੱਲ ਕੀਤੀ ਸੀ ਕਿ ਕਿਵੇਂ ਗੰਗਾ ਦਰਿਆ ਦੇ ਬੈੱਡ ਦੇ ਉੱਤੇ ਜਦੋਂ ਮੀਂਹ ਪਿਆ ਤੇ 2000 ਦੇ ਕਰੀਬ ਲਾਸ਼ਾਂ ਉੱਭਰੀਆਂ। ਸੋ ਇਹ ਸਿਲਸਿਲਾ ਇਕੱਲਾ ਗੰਗਾ ਦੇ ਹਵਾਲੇ ਨਾਲ ਨਹੀਂ, ਬਾਕੀ ਸਾਰੇ ਜਿਹੜੇ ਦਰਿਆ ਨੇ ਇਸ ਨਾਰਥ ਇੰਡੀਆ ਦੇ ਖਾਸ ਤੌਰ ਤੇ, ਉਹਨਾਂ ਦੇ ਵਿੱਚ ਵੀ ਇਹੀ ਹਾਲ ਹੈ। ਔਰ ਇਹਦਾ ਅੰਦਾਜ਼ਾ ਇਸ ਤੋਂ ਲਾਇਆ ਜਾ ਸਕਦਾ ਕਿਉਂਕਿ ਅੱਜ ਹੀ ਵੀ ਕਿਸ ਲੈਵਲ ਦੇ ਉੱਤੇ ਤਬਾਹੀ ਹੋ ਰਹੀ ਹੈ। ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਇਹ ਅੱਜ ਇੱਕ ਸਟੇਟਮੈਂਟ ਦਿੱਤੀ ਹੈ ਕਿ ਜਦੋਂ ਦੀ ਦੂਸਰੀ ਵੇਵ ਸ਼ੁਰੂ ਹੋਈ ਹੈ ਉਹਦੇ 'ਚ ਉਹਨਾਂ ਦੇ 270 ਡਾਕਟਰ ਮਾਰੇ ਜਾ ਚੁੱਕੇ ਨੇ। ਔਰ ਉਹਨਾਂ ਦੇ ਵਿੱਚ ਈਵਨ ਇੰਡੀਅਨ ਮੈਡੀਕਲ ਐਸੋਸੀਏਸ਼ਨ ਦਾ ਸਾਬਕਾ ਪ੍ਰੈਜ਼ੀਡੈਂਟ ਕੇ ਅਗਰਵਾਲ, ਜਿਹੜਾ ਇਹਨਾਂ ਦਿਨਾਂ 'ਚ ਵੀ ਵੀਡੀਓ ਪਾ ਕੇ ਲੋਕਾਂ ਨੂੰ ਜਿਹੜਾ ਉਹ ਉਤਸ਼ਾਹਿਤ ਵੀ ਕਰਦਾ ਸੀ। ਔਰ ਦੇਖਣ ਵਾਲੀ ਗੱਲ ਇਹ ਹੈ ਕਿ ਕੇ ਅਗਰਵਾਲ ਨੇ ਵੀ ਦੋਨੋਂ ਹੀ ਜਿਹੜੇ ਨੇ ਸ਼ਾਟ ਲਏ ਹੋਏ ਸੀ, ਵੈਕਸੀਨੇਸ਼ਨ ਦੇ ਦੋਨੋਂ ਡੋਜ਼ ਲੱਗੇ ਹੋਏ ਸੀ। ਇਵੇਂ ਹੀ ਦੂਸਰੇ ਡਾਕਟਰਾਂ ਬਾਰੇ ਵੀ ਆ ਰਿਹਾ ਕਿ ਜਿਹੜੀਆਂ ਇਹ ਦੂਸਰੇ ਦੌਰ ਦੇ ਵਿੱਚ 270 ਡੈਥਸ ਨੇ, ਮੋਸਟਲੀ ਉਹ ਨੇ ਜਿਹੜੇ ਵੈਕਸੀਨੇਟਡ ਸੀ। ਔਰ ਇਸ ਗੱਲ ਦਾ ਵੀ ਧਿਆਨ ਰਹੇ ਕਿ ਜਿਹੜੀ ਪਹਿਲੀ ਵੇਵ 2020 ਦੇ ਵਿੱਚ ਚੱਲੀ ਉਹਦੇ 'ਚ 748 ਡਾਕਟਰ ਜਿਹੜੇ ਨੇ ਉਹ ਕੋਵਿਡ ਨਾਲ ਮਾਰੇ ਗਏ ਸੀ। ਹੁਣ ਡਾਕਟਰ ਤਾਂ ਆ ਕੇ ਆਬਜ਼ਰਵ ਕਰਕੇ ਪ੍ਰੈਸਕ੍ਰਾਈਬ ਕਰਕੇ ਚਲਾ ਜਾਂਦਾ ਹੈ, ਤੇ ਜੇ ਇਹਨਾਂ ਦੋਨਾਂ ਦੇ ਚੱਲਦੇ ਆ, ਜੇ ਤੁਸੀਂ ਇਸ ਦੋਨੋਂ ਫਿਗਰ ਨੂੰ ਮਿਲਾ ਲੈਂਦੇ ਹੋ ਤਾਂ ਆਲਮੋਸਟ 1000 ਦੇ ਕਰੀਬ ਡਾਕਟਰਸ ਦੀ ਡੈਥ ਹੋਈ ਹੈ। ਤਾਂ ਇਹਦੇ ਤੋਂ ਅੰਦਾਜ਼ਾ ਲਾਓ ਕਿ ਨਰਸਿਸ, ਦੂਸਰਾ ਪੈਰਾਮੈਡੀਕਲ ਸਟਾਫ ਜਿਹੜੇ ਸਫਾਈ ਕਰਦੇ ਨੇ ਹਸਪੀਟਲ ਦੇ ਵਿੱਚ, ਜਿਹੜੇ ਹੋਰ ਸਫਾਈ ਕਰਮਚਾਰੀ ਨੇ। ਸੋ ਜੇ ਤੁਸੀਂ ਇਹਨਾਂ ਦਾ ਹੀ ਡਾਟਾ ਦੇਖ ਲਓ ਤਾਂ ਮੇਰਾ ਖਿਆਲ ਹੈ ਜੇ ਇੱਕ ਡਾਕਟਰ ਪਿੱਛੇ 4 ਨਰਸਿਸ ਔਰ ਸਫਾਈ ਕਰਮਚਾਰੀ ਔਰ ਦੂਸਰਾ ਅਮਲਾ ਹੋਏ ਤਾਂ ਫਿਰ ਤੁਸੀਂ ਆਲਮੋਸਟ ਇਸ ਤੋਂ ਹੀ ਅੰਦਾਜ਼ਾ ਲਾ ਲਓ ਕਿ ਕਿੰਨੀ ਵੱਡੀ ਗਿਣਤੀ ਦੇ ਵਿੱਚ ਡੈਥਸ ਹੋਈਆਂ। ਔਰ ਇਹ ਜਿਹੜੀਆਂ 270 ਡਾਕਟਰਸ ਦੀ ਡੈਥ ਹੋਈ ਹੈ ਇਸ ਕਰੰਟ ਪੀਰੀਅਡ ਦੇ ਵਿੱਚ, ਉਹਨਾਂ 'ਚੋਂ ਜਿਹੜੇ ਸਭ ਤੋਂ ਜ਼ਿਆਦਾ ਨੇ ਉਹ ਬਿਹਾਰ ਦੇ ਵਿੱਚ ਨੇ 78 ਡੈਥਸ, ਉੱਤਰ ਪ੍ਰਦੇਸ਼ ਦੇ ਵਿੱਚ 37 ਨੇ, ਦਿੱਲੀ ਦੇ ਵਿੱਚ 29 ਨੇ ਔਰ ਆਂਧਰਾ ਪ੍ਰਦੇਸ਼ ਦੇ ਵਿੱਚ 22 ਨੇ। ਔਰ ਕਿਉਂਕਿ ਬਹੁਤ ਸਾਰੇ ਅੰਕੜੇ ਛਪਾਏ ਹੋਏ ਨੇ, ਇਹ ਤਾਂ ਹੁਣ ਕਿਉਂਕਿ ਮੈਡੀਕਲ ਐਸੋਸੀਏਸ਼ਨ ਦਾ ਇਹਨੂੰ ਤਾਂ ਨਹੀਂ ਛਪਾ ਸਕਦੇ। ਹੁਣ ਜੇ ਇਸ ਸਾਰੇ ਦੌਰ ਦੇ ਵਿੱਚ 1000 ਦੇ ਕਰੀਬ ਡਾਕਟਰਸ ਔਰ ਉਹਦੇ ਤੋਂ 4 ਗੁਣਾ ਜਾਂ 5 ਗੁਣਾ ਵੱਧ ਮੈਡੀਕਲ ਸਟਾਫ ਸਫਰ ਕਰਦਾ ਤਾਂ ਫਿਰ ਲੋਕਾਂ ਦਾ ਅੰਦਾਜ਼ਾ ਲਾਓ ਬਿਲਕੁਲ ਉਹ ਉਹਨਾਂ ਦੀਆਂ ਕਿੰਨੀਆਂ ਡੈਥਸ ਹੋਣਗੀਆਂ। ਸੋ ਇਸ ਸਭ ਦੇ ਚਲਦਿਆਂ ਵੀ ਜਿਹੜਾ ਝੂਠ ਤੇ ਝੂਠ ਬੋਲਿਆ ਜਾ ਰਿਹਾ, ਜਿਹੜੀ ਉਹਨਾਂ ਦੀ ਸੀਰਮ ਇੰਸਟੀਚਿਊਟ ਹੈ। ਔਰ ਗੱਲ ਇਹ ਹੈ ਕਿ ਵੀ ਦੋਵੇਂ ਡੋਜ਼ ਲੱਗਣ ਦੇ ਬਾਵਜੂਦ ਜੇ ਡਾਕਟਰਸ ਮਾਰ ਰਹੇ ਨੇ, ਆਮ ਲੋਕਾਂ ਦਾ ਤਾਂ ਵੈਸੇ ਹੀ ਟਰਸਟ ਨਹੀਂ ਹੈ। ਹਾਲਾਂਕਿ ਡਾਕਟਰ ਅਗਰਵਾਲ ਨੇ ਜਾਂ ਦੂਜੇ ਉਹਨੇ ਵੀਡੀਓ ਬਣਾਈ ਆਪਣੇ ਘਰ ਦੀ ਔਰ ਆਪਣੀ ਉਹਦੀ ਘਰ ਵਾਲੀ ਨਾਲ ਵੀ ਗੱਲ ਕਰ ਰਿਹਾ, ਉਹਨੂੰ ਕਹਿ ਰਹੇ ਕਿਉਂ ਕੀਤਾ ਹੈ, ਉਹਨੇ ਕਿਹਾ ਨਹੀਂ ਮੈਂ ਘਰ ਆ ਰਿਹਾ ਦੱਸ ਰਿਹਾ। ਸੋ ਇਹ ਦੱਸਣ ਲਈ ਕਿ ਲੋਕ ਸਮਝਣ ਕਿ ਬਿਲਕੁਲ ਸੇਫ ਹੈ। ਤੇ ਹੁਣ ਜੇ ਡਾਕਟਰ ਮਾਰ ਰਹੇ ਨੇ ਔਰ ਦੂਸਰੇ ਪਾਸੇ ਇਹ ਹੈ ਕਿ ਵੀ ਵੈਕਸੀਨ ਅਵੇਲੇਬਲ ਹੀ ਨਹੀਂ ਹੈ ਬਿਲਕੁਲ। ਔਰ ਸੀਰਮ ਇੰਸਟੀਚਿਊਟ ਇਹ ਕਹਿ ਰਹੀ ਹੈ ਨੈਵਰ ਐਕਸਪੋਰਟਡ ਵੈਕਸੀਨਸ ਐਟ ਕਾਸਟ ਆਫ ਪੀਪਲ ਇਨ ਇੰਡੀਆ ਸੀਰਮ ਇੰਸਟੀਚਿਊਟ। ਉਹਨੇ ਕਿਹਾ ਜੀ ਅਸੀਂ ਕਦੇ ਲੋਕਾਂ ਦਾ ਆਪਣੇ ਲੋਕਾਂ ਦਾ ਦਰਦ ਛੱਡ ਕੇ ਅਸੀਂ ਬਾਹਰ ਥੋੜ੍ਹੀ ਭੇਜ ਸਕਦੇ ਹਾਂ। ਹਾਲਾਂਕਿ ਜਦੋਂ ਇਹੀ ਗੱਲ ਮੋਦੀ ਔਰ ਦੂਸਰਿਆਂ ਨੂੰ ਪੁੱਛੀ ਜਾ ਰਹੀ ਹੈ, ਉਹ ਕਹਿੰਦੇ ਜੀ ਠੀਕ ਹੈ ਕਿਉਂਕਿ ਅਸੀਂ ਦੂਸਰਿਆਂ ਦਾ ਦਰਦ ਸਮਝਿਆ, ਅਸੀਂ ਬਾਹਰ ਵੀ ਨਹੀਂ ਭੇਜੀ, ਖੁਦ ਵੀ ਪ੍ਰੋਡਿਊਸ ਨਹੀਂ ਹੋਈ। ਕਿਉਂਕਿ ਬਾਹਰ ਬਾਰੇ ਵੀ ਜਿਹੜੀ ਹਕੀਕਤ ਆਈ ਕਿ 85% 85% ਵੈਕਸੀਨ ਜਿਹੜੀ ਇਹਨਾਂ ਨੇ ਭੇਜੀ ਉਹ ਪਾਰਟ ਆਫ ਦਾ ਐਗਰੀਮੈਂਟ ਸੀ। ਨਾ ਤਾਂ ਇਹਨਾਂ ਦੇ ਕਿਸੇ ਸਾਇੰਟਿਸਟ ਨੇ ਰਿਸਰਚ ਕੀਤੀ ਇਹਦੇ ਤੇ, ਨਾ ਹੀ ਇਹ ਭਾਰਤ ਦੇ ਜਿਹੜਾ ਇਸ ਦੇ ਉੱਤੇ ਉਹਨਾਂ ਦਾ ਕੋਈ ਅਦਰਵਾਈਜ਼ ਕਲੇਮ ਬਣਦਾ ਸੀ। ਸੋ ਜਦੋਂ ਅਸੀਂ ਪੇਟੈਂਟ ਕਲੇਮ ਵੀ ਕਹਿੰਦੇ ਹਾਂ ਕਿਉਂਕਿ ਰਿਸਰਚ ਵੀ ਬਾਹਰਲੀ ਸੀ, ਕੰਪਨੀਆਂ ਵੀ ਬਾਹਰਲੀਆਂ ਇਨਵੈਸਟ ਕਰ ਰਹੀਆਂ ਸੀ, ਇਹਨਾਂ ਦੀ ਹਕੂਮਤ ਨੇ ਜਾਂ ਸੀਰਮ ਇੰਸਟੀਚਿਊਟ ਨੇ ਤਾਂ ਇੱਕ ਦਵਾਨੀ ਨਹੀਂ ਲਾਈ ਕੋਲੋਂ। ਇਸ ਲਈ ਇਹ ਡੀਲ ਦਾ ਹਿੱਸਾ ਸੀ ਕਿ ਪ੍ਰੋਡਿਊਸ ਜ਼ਰੂਰ, ਕਿਉਂਕਿ ਪਹਿਲਾਂ ਤੋਂ ਅੰਗਰੇਜ਼ਾਂ ਦੇ ਜ਼ਮਾਨੇ ਤੋਂ ਹੀ ਉੱਥੇ ਸੀਰਮ ਇੰਸਟੀਚਿਊਟਸ ਬਣੀਆਂ ਹੋਈਆਂ ਨੇ, ਵੈਕਸੀਨੇਸ਼ਨਸ ਉੱਥੇ ਬਣਦੀਆਂ ਰਹੀਆਂ। ਇਹ ਸੀ ਕਿ ਬਣਾਓਗੇ ਤੁਸੀਂ, ਪੈਸੇ ਉਹਨਾਂ ਤੋਂ ਲਏ ਬਣਾਉਣ ਦੇ, ਪਰ ਇਹ ਪਾਰਟ ਆਫ ਦਾ ਐਗਰੀਮੈਂਟ ਸੀ ਕਿ 85% ਜਿਹੜੀ ਪ੍ਰੋਡਕਸ਼ਨ ਕੁੱਲ ਪ੍ਰੋਡਕਸ਼ਨ 'ਚੋਂ 85% ਪ੍ਰੋਡਕਸ਼ਨ ਜਿਹੜੀ ਹੈ ਉਹ ਬੈਕ ਉਹਨਾਂ ਨੂੰ ਦਿੱਤੀ ਜਾਏਗੀ। ਇਸ ਕਰਕੇ
ਉਹਨਾਂ ਕੰਪਨੀਆਂ ਨੂੰ ਜਾਂ ਉਹਨਾਂ ਨੇ ਅੱਗੋਂ ਮੁਲਕਾਂ 'ਚ ਦਿੱਤੀ, ਇਹ ਵੀ ਝੂਠ ਇਹਨਾਂ ਨੇ ਵੇਚਿਆ ਕਿ ਜੀ ਦੇਖੋ ਅਸੀਂ ਤਾਂ ਦੁਨੀਆ ਦੇ ਦਰਦ ਨੂੰ ਸਮਝਿਆ ਔਰ ਅਸੀਂ ਉਸ ਨੂੰ ਜਿਹੜਾ ਕੀਤਾ। ਸੋ ਇਹ ਹਕੀਕਤ ਇਹ ਹੈ ਕਿ ਉੱਥੇ ਹਾਲਾਤ ਬਹੁਤ ਬਦਤਰ ਨੇ। ਖਬਰਾਂ ਨੂੰ ਦਬਾਅ, ਔਰ ਅਸੀਂ ਇੱਕ ਸੈਗਮੈਂਟ ਦੇ ਵਿੱਚ ਗੱਲ ਕਰਾਂਗੇ ਕਿ ਜਿਹੜੇ ਥੋੜ੍ਹੇ ਬਹੁਤ ਵੀ ਸੋਸ਼ਲ ਮੀਡੀਆ 'ਤੇ ਆਵਾਜ਼ ਚੁੱਕਦੇ ਨੇ ਉਹਨਾਂ ਨੂੰ ਤਾਂ ਯੂਪੀ ਦੇ ਵਿੱਚ ਅਸੀਂ ਦੇਖਿਆ ਵੀ ਕਿਵੇਂ ਉਹਨਾਂ ਦੇ ਉੱਤੇ ਅਫਵਾਹਾਂ ਫੈਲਾਉਣ ਦੇ ਕੇਸ ਰਜਿਸਟਰ ਕਰ ਲਏ ਗਏ। ਹੁਣ ਇਹ ਵੀ ਸਾਹਮਣੇ ਆਇਆ ਕਿ ਜਿਵੇਂ ਪੰਜਾਬ ਦੇ ਵਿੱਚ ਜਿਹੜੇ 84 ਤੋਂ 95 ਤੱਕ ਹਜ਼ਾਰਾਂ ਡਿਸਐਪੀਅਰੈਂਸਿਸ ਹੋਈਆਂ, ਇਸ ਦੇ ਉੱਤੇ ਇੱਕ ਆਰਗੇਨਾਈਜੇਸ਼ਨ ਨੇ ਬਿਲਕੁਲ ਕਲੋਜ਼ਲੀ ਡਾਟਾ ਤਿਆਰ ਕੀਤਾ ਕਈ ਸਾਲਾਂ ਦੀ ਮਿਹਨਤ ਨਾਲ। ਪੰਜਾਬ ਹਰਿਆਣਾ ਹਾਈ ਕੋਰਟ 'ਚ ਪਟੀਸ਼ਨ ਪਾਈ ਡਿਸਐਪੀਅਰੈਂਸਿਸ ਇਨ ਪੰਜਾਬ ਦੇ ਥੱਲੇ, ਉਹਨਾਂ ਦੇ ਖਿਲਾਫ ਵੀ ਕੇਸ ਰਜਿਸਟਰ, ਉਹਨਾਂ ਦੇ ਜਿਹੜੇ ਵਕੀਲ ਨੇ ਇੰਗਲੈਂਡ ਬੇਸਡ ਨੇ ਸਤਨਾਮ ਸਿੰਘ, ਉਹਨਾਂ ਦੇ ਉੱਤੇ ਕੇਸ ਰਜਿਸਟਰ ਕਰ ਲਿਆ ਗਿਆ ਕਿ ਜੀ ਜਿਹੜੀ ਤੁਸੀਂ ਡਿਸਐਪੀਅਰੈਂਸਿਸ ਦੀ ਇਹ ਵੀਡੀਓ ਬਣਾਈ, ਇਹਨੂੰ ਤੁਸੀਂ ਦਿਖਾਉਣ ਤੋਂ ਪਹਿਲਾਂ ਜਿਹੜੀ ਪਰਮਿਸ਼ਨ ਹੁੰਦੀ ਹੈ ਉਹ ਨਹੀਂ ਲਈ। ਹਾਲਾਂਕਿ ਉਹਨਾਂ ਨੇ ਚੰਡੀਗੜ੍ਹ ਦੇ ਵਿੱਚ ਇੱਕ ਸੈਮੀਨਾਰ ਕਰਕੇ ਦਿਖਾਈ ਕਿ ਭਾਈ ਆਹ ਪਾਰਟ, ਕਿਉਂਕਿ ਪੈਟੀਸ਼ਨ ਇਸ 'ਤੇ ਬੇਸਡ ਪੰਜਾਬ ਹਰਿਆਣਾ ਹਾਈ ਕੋਰਟ 'ਚ ਦਾਇਰ ਕੀਤੀ ਹੋਈ ਹੈ ਕਿ ਭਾਈ ਇਹਨੂੰ ਫਰਦਰ ਇਨਵੈਸਟੀਗੇਟ ਕੀਤਾ ਜਾਏ ਔਰ ਜਿਹੜੇ ਹਜ਼ਾਰਾਂ ਡਿਸਐਪੀਅਰਡ ਨੇ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਏ। ਸੋ ਇਹ ਪ੍ਰੈਸ਼ਰ ਵੀ ਚੱਲ ਰਿਹਾ ਹੈ। ਮਨੀਪੁਰ ਦੇ ਵਿੱਚ ਕਿਵੇਂ ਜੇ ਕਿਸੇ ਨੇ ਬੀਜੇਪੀ ਦਾ ਪ੍ਰੈਜ਼ੀਡੈਂਟ ਉੱਥੋਂ ਦਾ ਮਰ ਗਿਆ, ਉਹਨੇ ਕਿਹਾ ਜੀ ਕਰਾ ਲਓ ਇਲਾਜ ਗਊ ਮੂਤਰ ਨਾਲ ਔਰ ਗੋਹੇ ਨਾਲ, ਉਹਨਾਂ ਦੇ ਉੱਤੇ NSA ਲਾ ਦਿੱਤਾ ਗਿਆ। ਕਸ਼ਮੀਰ ਦੇ ਹਵਾਲੇ ਨਾਲ ਅਸੀਂ ਦੇਖਦੇ ਹਾਂ ਕਿ ਉਹਨਾਂ ਦਾ ਇੱਕ ਪੋਪੂਲਰ ਜਿਹੜਾ ਵੱਡਾ ਇੱਕ ਆਰਟਿਸਟ ਹੈ, ਉਹਨਾਂ ਦਾ ਨਾਮ ਮੁਦਾਸਿਰ ਗੁਲ, ਉਹਨੇ ਇੱਕ ਕਸ਼ਮੀਰ ਦੇ ਪੁਲ ਦੇ ਉੱਤੇ ਇੱਕ ਵੱਡੀ ਜਿਹੜੀ ਹੈ ਉਹ ਬਣਾਈ, ਪਿਕਚਰ ਬਣਾਈ ਔਰ ਉਹਦੇ 'ਚ ਇੱਕ ਫਲਸਤੀਨੀ ਪਹਿਰਾਵੇ ਵਾਲੀ ਬੀਬੀ ਜਿਹਦੇ ਸਿਰ ਦੇ ਉੱਤੇ ਜਿਹੜਾ ਹਿਜਾਬ ਹੈ ਉਹ ਫਲਸਤੀਨੀ ਝੰਡੇ ਦਾ ਬਣਿਆ ਹੋਇਆ, ਉਹ ਲੈ ਕੇ ਔਰ ਉਹਦੀ ਅੱਖ 'ਚੋਂ ਇੱਕ ਅਥਰੂ ਵਗ ਰਿਹਾ ਔਰ ਉਹਦੇ ਥੱਲੇ ਉਹਨੇ ਲਿਖਿਆ ਵੀ ਆਰ ਫਲਸਤੀਨ। ਉਹ ਹੁਣ ਕਿਉਂਕਿ ਕਸ਼ਮੀਰੀ ਮਹਿਸੂਸ ਕਰ ਸਕਦੇ ਨੇ ਕਿ ਭਾਈ ਜੋ ਫਲਸਤੀਨ 'ਚ ਹੋ ਰਿਹਾ ਉਹ ਉਹਨਾਂ ਦਾ ਦਰਦ ਵੀ ਹੈ, ਉਹਦੇ ਉੱਤੇ ਵੀ NSA ਲਾਇਆ ਗਿਆ। ਇਹ ਅਸੀਂ ਥਰਡ ਸੈਗਮੈਂਟ ਦੇ ਵਿੱਚ ਡਿਟੇਲ 'ਚ ਗੱਲ ਕਰਾਂਗੇ। ਪਰ ਇਸ ਮੌਕੇ ਦੇ ਉੱਤੇ ਅਸਲ 'ਚ ਬਿਮਾਰੀ ਦੇ ਉੱਤੇ ਕਾਬੂ ਪਾਉਣ ਦੀ ਥਾਂ 'ਤੇ ਜਿਹੜੀ ਉਹਨਾਂ ਦੀ ਕੋਸ਼ਿਸ਼ ਹੈ ਉਹ ਇਹ ਹੈ ਕਿ ਜਿਹੜਾ ਪੋਲੀਟੀਕਲ ਡਾਈਸੈਂਟ ਹੈ ਪੰਜਾਬ ਦੇ ਵਿੱਚ, ਜੰਮੂ ਕਸ਼ਮੀਰ 'ਚ, ਮਣੀਪੁਰ 'ਚ ਜਾਂ ਅਦਰਵਾਈਜ਼ ਵੀ ਜਿੱਥੇ ਉਹਨਾਂ ਦੇ ਖਿਲਾਫ ਕੋਈ ਆਵਾਜ਼ ਉੱਠਦੀ ਹੈ, ਉਹਦੇ ਉੱਤੇ ਸਖਤ ਤੋਂ ਸਖਤ ਕਾਨੂੰਨ ਲਾ ਕੇ ਉਸ ਆਵਾਜ਼ ਨੂੰ ਬੰਦ ਕੀਤਾ ਜਾਏ। ਹੁਣ ਅਸੀਂ ਜਿਹੜੀ ਲਗਾਤਾਰਤਾ ਦੇ ਨਾਲ ਜਿਹੜੀ ਹਿੰਸਾ ਚੱਲ ਰਹੀ ਹੈ ਮਿਡਲ ਈਸਟ ਦੇ ਵਿੱਚ, ਉਸ ਦੇ ਉੱਤੇ ਗੱਲ ਕਰਦੇ ਔਰ ਸਾਡੇ ਦਰਸ਼ਕਾਂ ਵੱਲੋਂ ਇਸ ਨੂੰ ਸਰਾਹਿਆ ਜਾਂਦਾ ਹੈ। ਬਹੁਤਿਆਂ ਵੱਲੋਂ ਇਹ ਵੀ ਕਿਹਾ ਜਾਂਦਾ ਹੈ ਕਿ ਭਾਈ ਅਸੀਂ ਜਿੰਨੀ ਮਜ਼ਬੂਤ ਆਵਾਜ਼ ਇਸਲਾਮਿਕ ਵਰਲਡ ਦੇ ਵਿੱਚ ਨਹੀਂ ਉੱਠ ਰਹੀ, ਉਸ ਨਾਲੋਂ ਵੀ ਜ਼ਿਆਦਾ ਮਜ਼ਬੂਤੀ ਨਾਲ ਅਸੀਂ ਐਡਵੋਕੇਸੀ ਕਰਦੇ ਹਾਂ। ਦੇਖੋ ਸਾਡੇ ਲਈ ਇਹ ਇੱਕ, ਜਦੋਂ ਤੁਸੀਂ ਸੱਚ ਦੇ ਰਸਤੇ 'ਤੇ ਚੁਣਦੇ ਹੋ, ਤੁਰਦੇ ਹੋ, ਤੇ ਫਿਰ ਸੱਚ ਸੁਣਾਏ ਸੀ ਸੱਚ ਕੀ ਬੇਲਾ ਦੀ ਗੱਲ ਹੁੰਦੀ ਹੈ। ਔਰ ਜਿਵੇਂ ਮੈਂ ਨਿਊਯਾਰਕ ਦੇ ਜਿਹੜੇ ਇੱਕ ਫੰਡ ਰੇਜ਼ਰ ਦੇ ਵਿੱਚ ਵੀ ਵੀਕਐਂਡ ਦੇ ਉੱਤੇ ਕਿਹਾ ਸੀ, ਜਿਹਦੇ ਸਿਟੀ ਆਫੀਸ਼ੀਅਲ ਸੀ ਜਿਹੜੇ ਇਲੈਕਸ਼ਨ ਲਈ ਰਨ ਕਰ ਰਹੇ ਨੇ ਔਰ ਉਹਨਾਂ ਦੀ ਟੀਮ, ਤੇ ਉਹਦੇ 'ਚ ਵੀ ਮੈਂ ਕਿਹਾ ਸੀ ਕਿ ਇਨਜਸਟਿਸ ਐਨੀਵੇਅਰ ਇਜ਼ ਦਾ ਥ੍ਰੈਟ ਟੂ ਜਸਟਿਸ ਐਵਰੀਵੇਅਰ। ਅਸੀਂ ਇਹ ਮੰਨ ਕੇ ਤੁਰਦੇ ਹਾਂ ਕਿ ਸਮੁੱਚੇ ਇਨਸਾਨੀ ਸਮਾਜ ਦੇ ਵਿੱਚ, ਸਾਡੇ ਮਾਸ਼ਰੇ ਦੇ ਵਿੱਚ ਹੀ ਨਹੀਂ, ਕੁੱਲ ਦੁਨੀਆ ਦੇ ਵਿੱਚ ਕੋਈ ਕਿਸੇ ਦਾ ਹੱਕ ਨਾ ਖੋਏ, ਕੋਈ ਕਿਸੇ ਦੇ ਨਾਲ ਅਨਿਆਂ ਨਾ ਕਰੇ, ਹਰ ਇੱਕ ਦੇ ਬੇਸਿਕ ਰਾਈਟਸ ਮਹਿਫੂਜ਼ ਹੋਣ, ਉਹਨਾਂ ਦੇ ਹੱਕ। ਔਰ ਇਹਦੇ ਲਈ ਜੇ ਅਸੀਂ ਇੰਟਰਨੈਸ਼ਨਲ ਪਲੇਟਫਾਰਮ ਦੀ ਗੱਲ ਕਰਦੇ ਹਾਂ, ਇੰਟਰਨੈਸ਼ਨਲ ਪਲੇਟਫਾਰਮ ਤੇ ਯੂਨਾਈਟਿਡ ਨੇਸ਼ਨਸ ਹੈ, ਯੂਨਾਈਟਿਡ ਨੇਸ਼ਨਸ ਦਾ ਚਾਰਟਰ ਹੈ ਹਿਊਮਨ ਰਾਈਟਸ ਦਾ, ਫਿਰ ਉਹਨਾਂ ਦੇ ਪ੍ਰੋਟੋਕੋਲ ਨੇ, ਫਿਰ ਕੌਣ ਕੀ ਕ੍ਰਾਈਮ ਕਮਿਟ ਕਰਦਾ, ਇੰਟਰਨੈਸ਼ਨਲ ਲਾਅ ਨੇ ਉਹਦੇ ਦੇ ਉੱਤੇ। ਔਰ ਇਹਦੇ 'ਚ ਅਸੀਂ ਦੇਖਦੇ ਹਾਂ ਕਿ ਸੈਕੰਡ ਵਰਲਡ ਵਾਰ ਦੇ ਵਿੱਚ ਨਾਜ਼ੀਆਂ ਨੇ ਜਾਂ ਮੁਸੋਲਨੀ ਦੇ ਫਾਸ਼ਿਸਟਾਂ ਨੇ ਕਿਹੜੇ ਕ੍ਰਾਈਮ ਕੀਤੇ ਜਿਨ੍ਹਾਂ ਨੂੰ ਲਫ਼ਜ਼ ਵਾਰ ਕ੍ਰਾਈਮ ਕਰਕੇ, ਜਿਸ ਦੇ ਬਾਰੇ ਅਸੀਂ ਇਹ ਕਿਹਾ ਜਾਂਦਾ ਹੀਨਸ ਕ੍ਰਾਈਮਸ ਅਗੇਂਸਟ ਹਿਊਮੈਨਿਟੀ, ਉਹਨਾਂ ਨੂੰ ਵਾਰ ਕ੍ਰਾਈਮਸ ਦੀ ਸੰਗਿਆ ਦਿੱਤੀ ਗਈ, ਪ੍ਰੋਪਰ ਡਿਫਾਈਨ ਕੀਤਾ ਗਿਆ ਕਿ ਵਾਰ ਕ੍ਰਾਈਮ ਕੀ ਨੇ ਔਰ ਉਹਦੀ ਸਜ਼ਾ ਦੇਣ ਦੇ ਲਈ ਅਸੀਂ ਦੇਖਦੇ ਹਾਂ ਕਿ ਜਿੱਥੇ ਜਿੱਥੇ ਨਾਜ਼ੀਆਂ ਨੇ ਇਸ ਕਿਸਮ ਦੇ ਕਾਨੂੰਨ ਜਿਵੇਂ ਯਹੂਦੀਆਂ 'ਤੇ ਜਾਂ ਜਿਪਸੀਆਂ 'ਤੇ ਜਾਂ ਦੂਸਰਿਆਂ 'ਤੇ ਜ਼ੁਲਮਾਂ ਦੇ ਬਣਾਏ ਸੀ, ਉਹਨਾਂ ਥਾਵਾਂ 'ਤੇ ਜਾ ਕੇ ਉੱਤੇ ਹੀ ਉਹਨਾਂ ਦੇ ਟਰਾਇਲ ਕੀਤੇ ਗਏ। ਬਿਲਕੁਲ ਨਿਊਰਮਬਰਗ ਟਰਾਇਲ ਇਸੇ ਲਈ ਹੈ, ਨਿਊਰਮਬਰਗ ਜਰਮਨੀ ਦੇ ਵਿੱਚ ਹੈ, ਜਿੱਥੇ ਕਿ ਉਹਨਾਂ ਨੇ ਉਸ ਕਿਸਮ ਦੇ ਲਾਅ ਜਿਹਦੇ 'ਚ ਕਿ ਬੇਸਿਕ ਸਿਟੀਜ਼ਨਸ਼ਿਪ ਖੋਹ ਲਈ ਗਈ ਸੀ ਉਹਨਾਂ ਦੀ,
ਔਰ ਉਹਨਾਂ ਦੇ ਉਹਨੂੰ ਜਿਹੜਾ ਹੈ ਉਹ ਬੈਚ ਲਾਣਾ ਪੈਂਦਾ ਸੀ ਕਿ ਅਸੀਂ ਯਹੂਦੀ ਹਾਂ, ਔਰ ਉਹਨਾਂ ਦੇ ਨਾਲ ਕਿਸ ਕਿਸਮ ਦਾ ਸਲੂਕ ਗੈਟੋ ਬਣਾ ਕੇ ਗੈਟੋਜ਼ ਦੇ ਵਿੱਚ ਰੱਖਿਆ ਗਿਆ ਔਰ ਉਹਨਾਂ ਨੂੰ ਗੰਦਗੀ 'ਚ ਰਹਿਣ 'ਤੇ ਮਜਬੂਰ ਕੀਤਾ ਜਾਂਦਾ ਸੀ। ਔਰ ਇਹ ਸਿਲਸਿਲਾ ਤਾਂ ਬੇਸ਼ੱਕ 2000 ਸਾਲ ਤੋਂ ਅੱਡ-ਅੱਡ ਥਾਵਾਂ 'ਤੇ ਰਿਹਾ, ਅਸੀਂ ਇਸ ਦਾ ਜ਼ਿਕਰ ਕਰਦੇ ਹਾਂ, ਪਰ ਕਿਉਂਕਿ ਅਸੀਂ ਵਾਰ ਕ੍ਰਾਈਮਸ ਦੀ ਗੱਲ ਕਰ ਰਹੇ ਹਾਂ, ਹੁਣ ਇੱਕ ਡਿਬੇਟ ਜਿਹੜੀ ਇਨਸਾਨੀ ਹਕੂਕਾਂ ਦੀ ਇਹ ਫੀਲਡ ਦੇ ਵਿੱਚ ਵੀ ਹੋ ਰਹੀ ਹੈ ਡਿਸਕਸ, ਕਿ ਕੀ ਜੋ ਇਜ਼ਰਾਈਲ ਇਸ ਵੇਲੇ ਰਿਲੈਂਟਲੈਸ ਬੋਂਬਿੰਗ ਦੇ ਨਾਲ ਕਰ ਰਿਹਾ ਗਜ਼ਾ ਦੇ ਵਿੱਚ, ਜੀ, ਕੀ ਇਹ ਵਾਰ ਕ੍ਰਾਈਮ ਨਹੀਂ ਹੈ? ਕਿਉਂਕਿ ਔਰਤਾਂ ਬੱਚਿਆਂ ਦਾ ਮਾਰੇ ਜਾਣਾ, ਔਰ ਇਹਦੇ 'ਚ ਇਹ ਵੀ ਦੇਖਣ ਵਾਲੀ ਗੱਲ ਹੈ ਕਿ ਬੇਸ਼ੱਕ ਜਦੋਂ ਔਸਲੋ ਅਕੋਰਡ 1993 'ਚ ਹੁੰਦਾ ਹੈ ਔਰ ਉਸ ਤੋਂ ਕੁਛ ਵਕਤ ਬਾਅਦ ਜਿਹੜਾ ਅਸੀਂ ਦੇਖਦੇ ਹਾਂ ਕਿ ਗਜ਼ਾ ਜਿਹੜੀ 7 ਡੇ ਵਾਰ ਸੀ ਉਹਦੇ 'ਚ ਜਿਹੜੀ ਉਹਨਾਂ ਨੇ 6 ਡੇ ਵਾਰ ਉਹਦੇ 'ਚ ਇਜਿਪਟ ਤੋਂ ਖੋਇਆ ਸੀ, ਲੇਕਿਨ ਉਹਨੂੰ ਇੱਕ ਆਟੋਨਮਸ ਸਟੇਟਸ ਇਜ਼ਰਾਈਲ ਨੇ ਦੇ ਦਿੱਤਾ ਹੈ। ਇਜ਼ਰਾਈਲ ਦੀ ਆਰਮੀ ਤਾਂ ਉੱਥੋਂ ਬਾਹਰ ਹੈ, ਲੇਕਿਨ ਟੈਕਨੀਕਲੀ ਅੱਜ ਵੀ ਜਿਹੜਾ ਗਜ਼ਾ ਹੈ ਉਹ ਇਜ਼ਰਾਈਲ ਦੀ ਮਲਕੀਅਤ ਹੀ ਹੈ, ਕੋਈ ਇੰਡੀਪੈਂਡੈਂਟ ਕੰਟਰੀ ਤਾਂ ਹੈ ਨਹੀਂ, ਨੇਸ਼ਨ ਹੈ ਨਹੀਂ। ਸੋ ਫਿਰ ਇਹ ਵੀ ਦੇਖਣ ਵਾਲੀ ਗੱਲ ਹੈ ਕਿ ਜਿਹੜੀ ਕਾਰਵਾਈ, ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਹਮਾਸ ਵੱਲੋਂ ਜਿਹੜੇ ਰਾਕਟ ਦਾਗੇ ਜਾ ਰਹੇ ਨੇ ਇਜ਼ਰਾਈਲੀ ਟੈਰੀਟਰੀ ਦੇ ਵਿੱਚ, ਜਿਹੜੇ 3000 ਤੋਂ ਜ਼ਿਆਦਾ ਜਿਨ੍ਹਾਂ ਦਾ ਨੰਬਰ ਹੋ ਚੁੱਕਾ ਹੈ, ਉਹ ਵੀ ਸਿਵਿਲੀਅਨ ਪਾਪੂਲੇਸ਼ਨ ਨੂੰ ਹੀ, ਕਿਉਂਕਿ ਉਹਨਾਂ ਦੀ ਤਾਂ ਕੋਈ ਲੇਜ਼ਰ ਗਾਰਡਡ ਮਿਸਾਈਲਾਂ ਤਾਂ ਹੈ ਨਹੀਂ, ਨਾ ਹੀ ਕੋਈ ਉਹਨਾਂ ਨੇ ਮਿਲਟਰੀ ਟਾਰਗੇਟਸ ਨੇ, ਆਮ ਲੋਕਾਂ ਦੇ ਉੱਤੇ ਹੀ ਡਿੱਗ ਰਹੇ ਨੇ। ਇਸ ਲਈ ਉੱਥੇ ਵੀ ਬੇਸ਼ੱਕ ਕੈਜੂਅਲਟੀਜ਼ ਘੱਟ ਨੇ, ਲੇਕਿਨ 12 ਨੇ ਉਹਨਾਂ 'ਚ ਡੈਥਸ, ਉਹਨਾਂ 'ਚ 2 ਬੱਚੇ ਨੇ। ਹੁਣ ਜਦੋਂ ਇੰਟਰਨੈਸ਼ਨਲ ਲਾਅ ਜਾਂ ਦੂਸਰਾ ਡਿਸਕਸ ਹੁੰਦਾ ਹੈ, ਔਰ ਈਵਨ ਜੇ ਇਹਨਾਂ ਦੀ ਇੰਟਰਨੈਸ਼ਨਲ ਲਾਅ ਤੋਂ ਪਾਸੇ ਹੋ ਕੇ ਹਿਊਮਨ ਰਾਈਟਸ ਰਿਪੋਰਟਸ ਦੀ ਗੱਲ ਵੀ ਕਰੀਏ, ਹੁਣ ਜਦੋਂ ਕਸ਼ਮੀਰ ਦੇ ਹਵਾਲੇ ਨਾਲ ਐਮਨੈਸਟੀ ਇੰਟਰਨੈਸ਼ਨਲ ਜਾਂ ਹਿਊਮਨ ਰਾਈਟਸ ਵਾਚ ਜਾਂ ਡਾਕਟਰਸ ਵਿਦਆਊਟ ਬਾਰਡਰਸ ਉਹ ਰਿਪੋਰਟ ਕਰਦੇ ਨੇ, ਉਹ ਕਦੇ ਵੀ ਐਟ ਪਾਰ ਨਹੀਂ ਰੱਖਦੇ, ਕਿਉਂਕਿ ਜਦੋਂ ਅਸੀਂ ਇੰਡੀਅਨ ਗਵਰਨਮੈਂਟ ਦੀ ਗੱਲ ਕਰਦੇ ਹਾਂ, ਉਹਨਾਂ ਦੀਆਂ ਰਿਪੋਰਟ 'ਚ ਹੁੰਦਾ ਕਿ ਗਵਰਨਮੈਂਟ ਇੱਕ ਪ੍ਰੋਪਰਲੀ ਕਨਸਟੀਟਿਊਸ਼ਨਲੀ ਇਲੈਕਟਿਡ ਬਾਡੀ ਹੈ, ਉਹਦੀ ਰਿਸਪੌਂਸਿਬਿਲਿਟੀ ਜਿਹੜੀ ਹੈ ਉਹਦੇ ਕੰਮਾਂ ਨੂੰ ਜਾਂ ਉਸ ਦੀਆਂ ਜੇ ਲੀਗਲ ਕੋਈ ਗੱਲਾਂ ਨੇ ਉਹਨਾਂ ਨੂੰ ਤੁਸੀਂ ਜੇ ਕਿਤੇ ਮਿਲੀਟੈਂਟਸ ਜਾਂ ਜਿਹਨੂੰ ਟੈਰਰਿਸਟ ਵੀ ਇਹ ਕਹਿੰਦੇ ਨੇ ਉਹ ਕੋਈ ਕਾਰਵਾਈਆਂ ਕਰ ਰਹੇ ਨੇ ਤੇ ਉਹਦੇ ਨਾਲ ਇਕੁਏਟ ਨਹੀਂ ਕੀਤਾ ਜਾ ਸਕਦਾ। ਰਿਪੋਰਟ ਤਾਂ ਉਹ ਕਰਦੇ ਨੇ ਕਿ ਭਾਈ ਉੱਥੇ ਜਿਹੜਾ ਉਹ ਮਿਲੀਟੈਂਟਸ ਨੇ ਆਹ ਵਾਇਓਲੇਸ਼ਨ ਕੀਤੀ, ਪਰ ਦੋਨੋਂ ਐਟ ਪਾਰ ਨਹੀਂ ਨੇ, ਕਿਉਂਕਿ ਜਿਹੜਾ ਇਲੈਕਟਿਡ ਮੁਲਕ ਹੈ ਉਹ ਆਪਣੇ ਕਨਸਟੀਟਿਊਸ਼ਨ ਦੇ ਥੱਲੇ ਵੀ ਅਕਾਊਂਟੇਬਲ ਹੈ, ਅਨਕਨਸਟੀਟਿਊਸ਼ਨਲ ਨਹੀਂ ਕਰ ਸਕਦਾ, ਪਰ ਕਿਉਂਕਿ ਉਹ ਸਿਗਨੇਟਰੀ ਹੈ ਟੂ ਦਾ ਇੰਟਰਨੈਸ਼ਨਲ ਕੋਵੈਨੈਂਟਸ, ਟੂ ਦਾ ਇੰਟਰਨੈਸ਼ਨਲ ਲਾਅ ਜਾਂ ਈਵਨ UN ਚਾਰਟਰ। ਸੋ ਇਹ ਨਹੀਂ ਹੋ ਸਕਦਾ ਜੀ ਜੇ ਉੱਥੇ ਮਿਲੀਟੈਂਟਸ ਨੇ ਇਹ ਕੀਤਾ ਤੇ ਗਵਰਨਮੈਂਟ ਵੀ ਇਹੀ ਕਰ ਰਹੀ ਹੈ। ਸੋ ਸਵਾਲ ਇਹ ਪੈਦਾ ਹੁੰਦਾ ਹੈ ਕਿ ਗਜ਼ਾ ਕੋਈ ਇੰਡੀਪੈਂਡੈਂਟ ਮੁਲਕ ਤਾਂ ਨਹੀਂ ਹੈ। ਬੇਸ਼ੱਕ ਜੋ ਕੁਛ ਹਮਾਸ ਵਾਲੇ ਕਰ ਰਹੇ ਨੇ, ਸਿਵਿਲੀਅਨ ਪਾਪੂਲੇਸ਼ਨ ਟਾਰਗੇਟ ਹੁੰਦੀ ਹੈ, ਉਹ ਵੀ ਜਿਹੜਾ ਇਨਸਾਨੀਅਤ ਦੇ ਖਿਲਾਫ ਹੈ, ਲੇਕਿਨ ਉਹਨੂੰ ਤੁਸੀਂ ਇੰਟਰਨੈਸ਼ਨਲ ਲਾਅ ਦੇ ਥੱਲੇ ਇਕੁਏਟ ਨਹੀਂ ਕਰ ਸਕਦੇ, ਕਿਉਂਕਿ ਇੱਕ ਜਦੋਂ 2 ਮੁਲਕ ਆਪਸ 'ਚ ਲੜਦੇ ਨੇ ਉਦੋਂ ਤਾਂ ਇੱਕ ਨੇ ਦੂਜੇ ਦੇ ਖਿਲਾਫ ਵਾਰ ਡਿਕਲੇਅਰ, ਇਸੇ ਲਈ ਅਸੀਂ ਡੈਕਲੇਰੇਸ਼ਨ ਆਫ ਵਾਰ, ਮੈਨੂੰ ਹਾਲਾਂਕਿ ਜਦੋਂ ਮੈਂ ਜੂਨ 84 ਦੇ ਭਾਰਤੀ ਫੌਜਾਂ ਦੇ ਜ਼ੁਲਮਾਂ ਦੀ ਗੱਲ ਕਰਦਾ ਕਿ ਕਿਵੇਂ ਉਹਨਾਂ ਨੇ ਸਾਡੇ ਮੁਕੱਦਸ ਦਰਬਾਰ ਸਾਹਿਬ ਅਕਾਲ ਤਖਤ 'ਤੇ ਟੈਂਕਾਂ ਤੋਪਾਂ ਨਾਲ ਹਮਲਾ ਕੀਤਾ ਔਰ ਕਿਵੇਂ ਉਹਨਾਂ ਨੇ ਫਿਰ ਬਾਅਦ 'ਚ ਪੰਜਾਬ ਦੇ 12000 ਤੋਂ ਜ਼ਿਆਦਾ ਪਿੰਡਾਂ 'ਚ ਹਜ਼ਾਰਾਂ ਨੌਜਵਾਨਾਂ ਨੂੰ ਚੁੱਕ ਕੇ ਮਾਰਿਆ, ਤੇ ਮੈਂ ਉਹਦੇ 'ਚੋਂ ਕਹਿੰਦਾ ਹੁੰਦਾ ਕਿ ਇਹ ਅਨਡਿਕਲੇਅਰਡ ਵਾਰ ਹੈ, ਟੋਟਲ ਵਾਰ ਔਨ ਦਾ ਸਿੱਖਸ। ਸੋ ਮੈਨੂੰ ਕਈ ਵਾਰੀ ਕੁਛ ਕਰੈਕਟ ਕਰਨ ਦੀ ਕੋਸ਼ਿਸ਼ ਕਰਨਗੇ ਕਿ ਜੀ ਇਹ ਤਾਂ ਡਿਕਲੇਅਰਡ ਵਾਰ ਹੈ। ਮੈਂ ਕਿਹਾ ਨਹੀਂ, ਮੈਂ ਜਦੋਂ ਅਨਡਿਕਲੇਅਰਡ ਵਾਰ ਕਹਿ ਰਿਹਾ ਹੁੰਦਾ ਮੈਂ ਉਸ ਟੈਕਨੀਕਲਿਟੀ ਦੀ ਗੱਲ ਕਰ ਰਿਹਾ ਹੁੰਦਾ ਕਿ ਵਾਰ ਡਿਕਲੇਅਰ ਕੀਤੀ ਜਾਂਦੀ ਹੈ 2 ਮੁਲਕਾਂ ਦੇ ਵਿਚਾਲੇ। ਜਦੋਂ ਵੀ ਕੋਈ ਜੇ 9/11 ਹੁੰਦਾ ਹੈ, ਅਮਰੀਕਾ ਨੇ ਅਫਗਾਨਿਸਤਾਨ 'ਚ ਅਟੈਕ ਕਰਨ ਤੋਂ ਪਹਿਲਾਂ UN ਸਿਕਿਉਰਿਟੀ ਕੌਂਸਲ ਤੋਂ ਸਹਿਮਤੀ ਲਈ ਔਰ ਉੱਥੇ ਉਹਨਾਂ ਨੇ ਅਫਗਾਨਿਸਤਾਨ ਇੱਕ ਮੁਲਕ ਸੀ ਜਿਨ੍ਹਾਂ ਦੀ ਇੱਕ ਹਕੂਮਤ ਸੀ, ਤਾਲਿਬਾਨ ਦੀ ਬੇਸ਼ੱਕ ਹਕੂਮਤ ਸੀ, ਉਹਨੂੰ ਸਾਊਦੀ ਅਰੇਬੀਆ, ਪਾਕਿਸਤਾਨ ਨੇ ਜਾਂ UAE ਨੇ ਵੀ ਸ਼ਾਇਦ ਰੈਕਗਨਾਈਜ਼ ਕੀਤਾ ਹੋਇਆ ਸੀ, ਪਰ ਤੁਸੀਂ ਕਿਸੇ ਵੀ ਮੁਲਕ ਦੇ ਖਿਲਾਫ ਵਾਰ 'ਤੇ ਜਾਣ ਤੋਂ ਪਹਿਲਾਂ ਡਿਕਲੇਅਰ ਕਰ ਦਿਓ ਵਾਰ। ਪਰ ਜਦੋਂ ਤੁਸੀਂ ਆਪਣੇ ਲੋਕਾਂ ਦੇ ਉੱਤੇ ਉਹੀ ਤੌਰ ਤਰੀਕੇ, ਟੈਂਕ, ਤੋਪਾਂ, ਬੰਬਾਰਡਮੈਂਟ ਜੋ ਇਹਨਾਂ ਨੇ ਪੰਜਾਬ 'ਚ ਕੀਤਾ, ਜੋ ਅੱਜ ਕਸ਼ਮੀਰ 'ਚ ਕਰ ਰਹੇ ਨੇ, ਕਰਦੇ ਹੋ, ਤੇ ਇਹ ਅਨਡਿਕਲੇਅਰਡ ਵਾਰ ਹੈ ਕਿ ਤੁਸੀਂ ਉਹੀ ਕੁਛ ਕਰ ਰਹੇ ਹੋ ਜੋ ਵਾਰ ਡਿਕਲੇਅਰ ਹੋਣ ਤੋਂ ਬਾਅਦ
ਹਾਲਾਂ ਜਦੋਂ ਵਾਰ ਡਿਕਲੇਅਰ ਵੀ ਕੀਤੀ ਜਾਂਦੀ ਹੈ ਫਿਰ ਵੀ ਸਿਵਲੀਅਨ ਪੋਪੂਲੇਸ਼ਨ ਨੂੰ ਟਾਰਗੇਟ ਨਹੀਂ ਕੀਤਾ ਜਾ ਸਕਦਾ, ਮੈਡੀਕਲ ਫੈਸਿਲਿਟੀਜ਼ ਨੂੰ, ਹਸਪਤਾਲਾਂ ਨੂੰ ਨਹੀਂ ਕੀਤਾ ਜਾ ਸਕਦਾ, ਸਕੂਲਾਂ ਨੂੰ ਨਹੀਂ ਕੀਤਾ ਜਾ ਸਕਦਾ। ਪਰ ਹੁਣ ਅਸੀਂ ਇਹ ਦੇਖ ਰਹੇ ਹਾਂ ਕਿ ਇਹੀ ਨਹੀਂ ਕਿ ਗਜ਼ਾ ਜਿਹੜਾ ਟੈਕਨੀਕਲੀ ਇਜ਼ਰਾਈਲ ਦਾ ਹਿੱਸਾ ਹੈ ਉਸ ਦੇ ਉੱਤੇ 8-9 ਦਿਨ ਤੋਂ ਬਿਨਾਂ ਰੋਕ ਤੋਂ ਬੰਬਾਰਡਮੈਂਟ ਹੋ ਰਹੀ ਹੈ, ਉਹਦੇ 'ਚ ਬੀਬੀਆਂ ਬੱਚੇ ਵੀ ਮਰ ਰਹੇ ਨੇ, ਲੇਕਿਨ 400 ਤੋਂ ਜ਼ਿਆਦਾ ਸਕੂਲ ਤਬਾਹ ਕਰ ਦਿੱਤੇ ਗਏ ਨੇ। ਪਹਿਲਾਂ 4 ਹਸਪਤਾਲਾਂ ਦਾ ਜ਼ਿਕਰ ਸੀ, ਹੁਣ 6 ਹਸਪੀਟਲ ਉਹਨਾਂ ਦਾ ਇਨਫਰਾਸਟ੍ਰਕਚਰ ਔਰ ਹਸਪੀਟਲਸ ਦੇ ਵਿੱਚ ਟਾਰਗੇਟ ਕੀਤਾ ਗਿਆ ਜਾਣ ਬੁੱਝ ਕੇ, ਕਿਉਂਕਿ ਜਿਹੜਾ ਗਜ਼ਾ ਤੋਂ ਹਮਾਸ ਵਾਲਿਆਂ ਦੇ ਕੋਲ ਤਾਂ ਕੋਈ ਉਹ ਐਕਸਪਰਟੀਜ਼, ਉਹ ਤਾਂ ਐਵੇਂ ਇੱਕ ਰਾਕਟ ਫਾਇਰ ਕਰਨ ਵਾਲੀ ਗੱਲ ਹੈ, ਪਰ ਇਹਨਾਂ ਦੇ ਕੋਲ ਜਿਹੜੀ ਟੈਕਨੋਲੋਜੀ ਹੈ ਇਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਪਤਾ ਹੈ ਵੀ ਇਹ ਕਿੱਥੇ ਬੰਬ ਮਾਰ ਰਹੇ ਨੇ। ਔਰ ਨੇਤਨਯਾਹੂ ਬੜੀ ਬੇਸ਼ਰਮੀ ਨਾਲ ਕਹਿ ਰਿਹਾ ਹੈ, ਔਰ ਜਿਹੜੀ ਲੇਟੈਸਟ ਪ੍ਰੋਗਰਾਮ 'ਚ ਮੈਂ ਸ਼ੁਰੂ ਕਰਨ ਤੋਂ ਪਹਿਲਾਂ ਦੇਖਿਆ, ਨੇਤਨਯਾਹੂ ਸੇਜ਼ ਮਿਲੀਟੈਂਟ ਸੈਟ ਬੈਕ ਬਾਈ ਈਅਰਸ, ਕਿ ਬਈ ਅਸੀਂ ਇੰਨਾ ਨੁਕਸਾਨ ਕਰ ਦਿੱਤਾ ਹੈ ਕਿ ਬਈ ਕਈ ਸਾਲ ਉਹ ਉੱਠ ਨਹੀਂ ਸਕਦੇ। ਹਾਲਾਂ ਅੱਜ ਪ੍ਰੈਜ਼ੀਡੈਂਟ ਬਾਈਡਨ ਨੇ ਸੀਜ਼ ਫਾਇਰ ਦੀ ਗੱਲ ਕੀਤੀ ਹੈ ਕਿ ਜੀ ਸੀਜ਼ ਫਾਇਰ ਹੋਣਾ ਚਾਹੀਦਾ ਹੈ, ਔਰ ਅਦਰਵਾਈਜ਼ ਵੀ ਇਜਿਪਟ ਦੇ ਵੱਲੋਂ ਇਨੀਸ਼ੀਏਟ ਕੀਤਾ ਜਾ ਰਿਹਾ ਫਰਾਂਸ, ਕਿਉਂਕਿ ਇਸ ਗੱਲ ਦਾ ਧਿਆਨ ਰਹੇ ਕਿ ਜਦੋਂ ਆਟੋਮੈਨ ਐਮਪਾਇਰ ਦਾ ਐਂਡ ਹੁੰਦਾ ਹੈ ਪਹਿਲੀ ਫਸਟ ਵਰਲਡ ਵਾਰ ਤੋਂ ਬਾਅਦ, ਮਿਡਲ ਈਸਟ ਜਿਹੜਾ ਉਹਨਾਂ ਦੇ ਹੱਥੋਂ ਨਿਕਲਦਾ ਹੈ, ਤੇ ਉਹਦੇ 'ਚ ਅਮਰੀਕਾ ਦੀ ਪਹੁੰਚ ਤਾਂ ਨਹੀਂ ਸੀ, ਕਿਉਂਕਿ ਉਹਨਾਂ ਨੇ ਬੇਸ਼ੱਕ ਜੰਗ ਸ਼ੁਰੂ ਹੋਣ ਤੋਂ ਪਹਿਲਾਂ ਪਲੈਨਿੰਗ ਡਿਫਰੈਂਟ ਸੀ ਕਿ ਵੀ ਉਹਨਾਂ ਨੇ ਕਿਵੇਂ ਕਰਨਾ ਹੈ, ਕੀ ਕਰਨਾ ਹੈ, ਲੇਕਿਨ ਉਹਦੇ 'ਚ ਫਿਰ ਫਰਾਂਸ ਔਰ ਬ੍ਰਿਟਨ ਨੇ ਆਪਸ 'ਚ ਐਗਰੀਮੈਂਟ ਕਰ ਲਿਆ ਕਿ ਵੀ ਇਹਨਾਂ ਨੂੰ ਬਾਹਰ ਕੱਢੋ, ਤਾਂ ਇਹਨਾਂ ਨੇ ਮਿਡਲ ਈਸਟ ਜਿਹੜਾ ਹੈ ਉਹ ਆਪਣੇ 'ਚ ਹੀ ਡਿਵਾਈਡ ਕਰ ਲਿਆ ਸੀ। ਫਲਸਤੀਨ ਅੰਗਰੇਜ਼ਾਂ ਨੇ ਆਪਣੇ ਕੰਟਰੋਲ 'ਚ ਲੈ ਲਿਆ, ਅਤੇ ਲਬਨਾਨ ਜਿਹੜਾ ਉਹ ਫ੍ਰੈਂਚ ਕਾਲੋਨੀ ਬਣ ਗਿਆ। ਔਰ ਇਸੇ ਕਰਕੇ ਹੁਣ ਵੀ ਜਦੋਂ ਅਸੀਂ ਇਹ ਦੇਖਦੇ ਹਾਂ, ਕਿਉਂਕਿ ਇਹ ਜਿਸ ਪਾਸੇ ਵੱਲ ਅੱਜ 9 ਦਿਨ ਬਾਅਦ ਇਹ ਗੱਲ ਜਾ ਰਹੀ ਹੈ, ਇਹ ਕਿਸੇ ਵੇਲੇ ਵੀ ਫੁੱਲ ਸਕੇਲ ਵਾਰ ਬਿਟਵੀਨ ਦਾ ਕੰਟਰੀਜ਼ ਬਣ ਸਕਦੀ ਹੈ। ਹੁਣ ਜੇ ਗਜ਼ਾ ਦੇ ਵਿੱਚ ਉਹਨਾਂ ਦੀ ਹਿਊਮੈਨੀਟੇਰੀਅਨ ਏਡ ਦੇ ਲਈ ਦਰਵਾਜ਼ਾ ਖੁੱਲ੍ਹਿਆ ਤੇ ਇਜਿਪਟ ਵੱਲੋਂ ਆ ਰਿਹਾ, ਜੇ ਕੋਈ ਚੀਜ਼ ਉਧਰ ਹਿੱਟ ਹੁੰਦੀ ਹੈ ਇਜਿਪਟ ਦੇ ਨਾਲ ਵੀ ਗੱਲ, ਹਾਲਾਂ ਇਜਿਪਟ ਇਸ ਵੇਲੇ ਸਭ ਤੋਂ ਐਗਰੈਸਿਵ ਰੋਲ ਪਲੇ ਕਰ ਰਿਹਾ ਹੈ ਪੀਸ ਦੇ ਲਈ, ਔਰ ਇਹੀ ਕਾਰਨ ਹੈ ਕਿ UN ਸਿਕਿਉਰਿਟੀ ਕੌਂਸਲ ਦੇ ਵਿੱਚ ਜਿਹੜਾ ਅੱਜ ਇਹਨਾਂ ਨੇ ਫਰਾਂਸ, ਇਜਿਪਟ ਔਰ ਜਾਰਡਨ ਜਿਹੜਾ, ਕਿਉਂਕਿ ਜਾਰਡਨ ਨੂੰ ਵੀ ਬਿਲਕੁਲ ਉਹਦੇ ਐਜ 'ਤੇ ਹੋ ਰਿਹਾ, ਜੈਰੂਸ਼ਲਮ, ਈਸਟ ਜੈਰੂਸ਼ਲਮ ਉਹਨਾਂ ਦੇ ਹਿੱਸੇ ਹੀ ਸੀ ਕਿ ਵੀ ਉਹ ਵੀ ਉਹਦੇ 'ਚ ਲਪੇਟਿਆ ਜਾ ਸਕਦਾ। ਸੋ ਉਹਨਾਂ ਨੇ ਜਿਹੜਾ ਫਾਈਨਲ ਡਰਾਫਟ ਰੈਜ਼ੋਲੂਸ਼ਨ UN ਸਿਕਿਉਰਿਟੀ ਕੌਂਸਲ ਦੇ ਵਿੱਚ ਲਿਆਂਦਾ, ਪਰ ਕਿਉਂਕਿ ਅਮਰੀਕਾ ਅਜੇ ਤੱਕ ਉਸ ਫੋਰਸ ਨਾਲ ਉਹਨੂੰ ਰੋਕਣ ਲਈ ਤਿਆਰ ਨਹੀਂ ਸੀ, ਔਰ ਇਜ਼ਰਾਈਲ ਵੀ ਕਹਿ ਰਿਹਾ ਹੋਣਾ ਜੀ ਇੱਕ ਵਾਰੀ ਸਾਨੂੰ ਇਹਨਾਂ ਦਾ ਇਨਫਰਾਸਟ੍ਰਕਚਰ ਤਬਾਹ ਕਰ ਲੈਣ ਦਿਓ, ਫਿਰ 5-7 ਸਾਲ ਫਿਰ ਪੀਸ ਦੇ ਲੰਘ ਜਾਣਗੇ। ਔਰ ਨਾਲ ਦੀ ਨਾਲ ਉਹਨਾਂ ਦਾ ਜਿਹੜਾ ਫੋਰਨ ਮਿਨਿਸਟਰ ਹੈ ਇਜ਼ਰਾਈਲ ਦਾ ਕਹਿ ਰਿਹਾ ਕਿ ਜੀ ਅਸੀਂ ਹੁਣ ਸਟਾਪ ਗੈਪ ਅਰੇਂਜਮੈਂਟ ਨਹੀਂ ਕਰਨਾ, ਪੱਕਾ ਹੀ ਹੱਲ ਕਰਨਾ। ਸਟਾਪ ਗੈਪ ਦਾ ਮਤਲਬ ਹੈ ਜੀ ਜੇ ਹੁਣ ਅਸੀਂ ਸੀਜ਼ ਫਾਇਰ ਕਰ ਲਿਆ ਤੇ ਫਿਰ ਇਹ ਹੈ ਕਿ 2-4 ਸਾਲ ਬਾਅਦ ਫਿਰ ਇਹ ਸਮੱਸਿਆ ਹੁਣ ਅਸੀਂ ਹੱਲ ਕਰ ਲੈ। ਹੁਣ ਹੱਲ ਕੀ ਕਰਨਗੇ? ਸਾਰੀ ਪਾਪੂਲੇਸ਼ਨ ਵਾਈਪ ਆਊਟ ਕਰ ਦੇਣਗੇ। ਔਰ ਇਸ ਸਾਰੇ ਦਾ ਨਤੀਜਾ ਇਹ ਹੈ ਕਿ ਵੀ ਜਿਹੜਾ ਜਿਵੇਂ ਅਸੀਂ ਕੱਲ੍ਹ ਵੀ ਜ਼ਿਕਰ ਕੀਤਾ ਸੀ ਕਿ ਫਲਸਤੀਨੀ ਇਸ਼ੂ ਜਿਹੜਾ ਲੱਗਦਾ ਸੀ ਕਿ ਡੈਡ ਇਸ਼ੂ ਹੋ ਗਿਆ, ਕਿਉਂਕਿ ਔਰ ਅਸੀਂ ਵੀ ਜ਼ਿਕਰ ਕਰਦੇ ਸੀ ਕਿ ਵੀ ਹੁਣ ਜਿਹੜਾ ਅਮਰੀਕਾ ਦਾ ਫੋਕਸ ਹੈ ਉਹ ਮਿਡਲ ਈਸਟ 'ਚੋਂ ਨਿਕਲ ਗਿਆ। ਕਿਸੇ ਵੇਲੇ ਇਜ਼ਰਾਈਲ ਫੋਕਸ ਸੀ, ਆਇਲ ਸੀ, ਦੂਜਾ ਹੁਣ ਜਿਹੜਾ ਸਾਊਥ ਏਸ਼ੀਆ ਜਾਂ ਜਿਹੜੇ ਵਾਟਰਸ ਨੇ ਇੰਟਰਨੈਸ਼ਨਲ, ਚਾਈਨਾ ਸੀ, ਸਾਊਥ ਚਾਈਨਾ ਸੀ, ਕੁਆਡ ਆ ਗਿਆ, ਦੂਸਰਾ ਆ ਗਿਆ। ਪਰ ਤੁਸੀਂ ਦੇਖੋ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਵੀ ਕਿਸੇ ਸਿਚੁਏਸ਼ਨ ਨੂੰ ਜਦੋਂ ਡਿਸਕ੍ਰਾਈਬ ਕੀਤਾ ਜਾਂਦਾ ਤਾਂ ਇੱਕ ਇਹ ਹੁੰਦਾ ਹੈ ਕਿ ਭਾਈ ਕਦੋਂ ਕੀ ਹੋ ਜਾਣਾ। ਤੁਸੀਂ ਜਦੋਂ ਬਲੂ ਪ੍ਰਿੰਟ ਕੋਈ ਜੰਗ ਦਾ ਤਿਆਰ ਕਰਦਾ ਹੈ, ਜਾਂ ਇੱਥੇ ਜਿਹੜੇ ਇਹਨਾਂ ਮੁਲਕਾਂ ਦੇ ਬੈਠੇ ਜਿਨ੍ਹਾਂ ਨੂੰ ਵਾਰ ਗੇਮਸ ਕਹਿੰਦੇ ਨੇ, ਵਾਰ ਗੇਮਸ ਇਹੀ ਹੁੰਦੀਆਂ ਕਿ ਵੀ ਉਹ ਡਿਫਰੈਂਟ ਅਲਾਈਜ਼ ਦੇਖ ਰਹੇ ਨੇ, ਕੌਣ ਕਿਹਦੇ ਨਾਲ ਰਲਿਆ, ਕੌਣ ਕਿਹਦੇ ਖਿਲਾਫ ਹੈ, ਜੋ ਹੋਏਗਾ ਕੀ ਹੈ। ਪਰ ਜਿੰਨੀਆਂ ਮਰਜ਼ੀ ਵਾਰ ਗੇਮਸ ਖੇਡ ਲਓ, ਅੱਜ ਤੋਂ 10 ਦਿਨ ਪਹਿਲਾਂ ਕਿਸੇ ਨੇ ਇਹ ਨਹੀਂ ਸੀ ਸੋਚਿਆ ਕਿ ਵੀ ਗੱਲ ਇਸ ਲੈਵਲ, ਹਾਲਾਂਕਿ ਇਜ਼ਰਾਈਲ ਆਪਣੀ ਖੇਡ ਖੇਡ ਰਿਹਾ ਸੀ, ਉਹਨੂੰ ਲੱਗਦਾ ਸੀ ਕਿ ਵੀ ਇਹ ਜਿਹੜਾ ਸਾਰਾ ਫੋਕਸ ਦੂਜੇ ਪਾਸੇ ਜਾ ਰਿਹਾ, ਔਰ ਇਸ ਸਾਰੇ 'ਚੋਂ ਉਹਨੂੰ ਇਹ ਸੀ ਕਿ ਵੀ ਪਹਿਲਾਂ ਉਹਨਾਂ ਨੇ ਟਰੰਪ ਦੇ ਪੀਰੀਅਡ 'ਚ ਵੀ ਟਰਾਈ ਕੀਤੀ ਕਿ ਜਿੰਨਾ ਏਰੀਆ ਖਿੱਚਿਆ ਜਾਂਦਾ ਖਿੱਚ ਲਓ, ਸੈਟਲਮੈਂਟ ਜਾਰੀ ਰੱਖੋ, ਔਰ ਅਮਰੀਕਾ ਦੀ ਐਮਬੈਸੀ ਵੀ ਜਿਹੜੀ ਹੈ ਜੈਰੂਸ਼ਲਮ 'ਚ ਮੂਵ ਕਰਵਾ ਲਈ ਟਰੰਪ ਰਾਹੀਂ। ਔਰ ਉਸ ਤੋਂ ਵੀ ਪਹਿਲਾਂ ਅਸੀਂ ਦੇਖਦੇ ਹਾਂ ਕਿ ਕਿਸ ਅੰਦਾਜ਼ ਦੇ ਵਿੱਚ ਓਬਾਮਾ ਐਡਮਿਨਿਸਟ੍ਰੇਸ਼ਨ ਦੇ ਵੇਲੇ ਅੱਜ ਵੀ, ਔਰ ਇਹ ਸਵਾਲ
ਪੁੱਛਿਆ ਗਿਆ ਔਰ ਸਾਹਮਣੇ ਆਇਆ ਕਿ ਅਜੇ ਵੀ ਹਾਲਾਂ ਇਜ਼ਰਾਈਲ ਦੀ ਪਰ ਕੈਪੀਟਾ ਇਨਕਮ ਇੱਕ ਅਮਰੀਕਨ ਨਾਲੋਂ ਜ਼ਿਆਦਾ ਹੈ ਜਿੰਨਾ ਇੱਕ ਇਜ਼ਰਾਈਲੀ ਕਮਾਉਂਦਾ ਹੈ, ਪਰ ਅਜੇ ਵੀ 2 ਤੋਂ 3 ਬਿਲੀਅਨ ਡਾਲਰ ਦੀ ਜਿਹੜੀ ਫੋਰਨ ਏਡ ਹੈ ਉਹ ਅਮਰੀਕਾ ਦਿੰਦਾ ਹੈ ਇਜ਼ਰਾਈਲ ਨੂੰ, ਬਹੁਤ ਸਾਰੇ ਹਥਿਆਰ, ਸੋਫਿਸਟੀਕੇਟ ਉਹ। ਸੋ ਇਜ਼ਰਾਈਲ ਨੂੰ ਵੀ ਇਹ ਲੱਗਦਾ ਸੀ ਕਿ ਵੀ ਜੇ ਅਮਰੀਕਾ ਹੁਣ ਈਰਾਨ ਦੇ ਨੇੜੇ ਜਾਣ ਦੇ ਲਈ ਜਿਹੜਾ ਨਿਊਕਲੀਅਰ ਡੀਲ ਇੰਟਰਨੈਸ਼ਨਲ ਐਟੋਮਿਕ ਐਨਰਜੀ ਏਜੰਸੀ ਦੀ ਜਿਹਨੂੰ ਟਰੰਪ ਨੇ ਖ਼ਤਮ ਕੀਤਾ ਸੀ ਉਹਨੂੰ ਰਿਜ਼ਿਊਮ ਕਰ ਰਿਹਾ ਹੈ, ਔਰ ਈਰਾਨ, ਟਰਕੀ, ਸਾਊਦੀ ਅਰੇਬੀਆ, UAE ਔਰ ਇਹ ਚਾਈਨਾ ਬਲੌਕ ਜਾ ਰਿਹਾ, ਤਾਂ ਉਹਨੂੰ ਲੱਗਦਾ ਸੀ ਕਿ ਵੀ ਇਹ ਅਮਰੀਕਾ ਜੇ ਈਰਾਨ ਵੱਲ ਝੁਕਦਾ ਹੈ ਤੇ ਇਹ ਉਹਨਾਂ ਦੀ ਲਾਈਨ ਰਹੀ ਹੈ ਇਜ਼ਰਾਈਲ ਦੀ ਕਿ ਕਿਸੇ ਇਸਲਾਮਿਕ ਮੁਲਕ ਨੂੰ ਆਪਣੇ ਗੁਆਂਢ ਦੇ ਵਿੱਚ ਇੰਨਾ ਮਜ਼ਬੂਤ ਨਾ ਹੋਣ ਦਿਓ ਜਿਹੜਾ ਕੱਲ੍ਹ ਨੂੰ ਥ੍ਰੈਟ ਬਣੇ। ਇਸੇ ਦੇ ਥੱਲੇ ਉਹਨੇ ਇਰਾਕ ਨੂੰ ਡਿਸਟਰੋਏ ਕੀਤਾ, ਸਦਾਮ ਹੁਸੈਨ ਦੇ ਜਿਹੜਾ ਪਹਿਲਾਂ ਪਲਾਂਟ ਸੀ ਨਿਊਕਲੀਅਰ, ਉਹ ਭਾਵੇਂ ਪੀਸਫੁਲ ਪਰਪਸਿਸ ਲਈ ਸੀ, ਉਹ ਡਿਸਟਰੋਏ ਕੀਤੇ। ਫਿਰ ਕਿਵੇਂ ਅਮਰੀਕਨ ਨੀਤੀ ਨੂੰ ਪੂਰੀ ਘੁਮਾ ਕੇ ਸੀਨੀਅਰ ਬੁਸ਼ ਦੇ ਵੇਲੇ ਔਰ ਕਿਵੇਂ ਅਮਰੀਕਾ ਰਾਹੀਂ ਜੋ ਕੁਵੈਤ ਦਾ ਇਸ਼ੂ ਖੜਾ ਕੀਤਾ, ਫਸਟ ਪਰਸ਼ੀਅਨ ਗਲਫ ਵਾਰ ਹੁੰਦੀ ਹੈ, ਔਰ ਫਿਰ ਇਰਾਕ ਦੀ ਕਿਵੇਂ ਤਬਾਹੀ ਕਰਵਾਈ। ਸੋ ਉਹੀ ਲਾਈਨ ਹੁਣ ਈਰਾਨ ਦੇ ਲਈ ਇਜ਼ਰਾਈਲ ਨੇ ਰੱਖੀ ਹੋਈ ਸੀ ਟਰੰਪ ਈਰਾ ਦੇ ਵਿੱਚ, ਲੇਕਿਨ ਬਾਈਡਨ ਦੇ ਆਉਂਦਿਆਂ ਇਹ ਸਾਰਾ ਕੁਝ ਦੀ ਪੋਸੀਬਿਲਿਟੀ ਨਹੀਂ ਸੀ, ਔਰ ਈਰਾਨ ਦਾ ਮੁੱਦਾ ਪਾਸੇ ਛੱਡ ਕੇ ਇਜ਼ਰਾਈਲ ਨੇ ਉਹ ਸਾਰਾ ਜਿਹੜੀ ਦੁੱਖ ਦੀ ਰਗ ਸੀ ਕੱਲੀ ਫਲਸਤੀਨੀਆਂ ਦੀ ਨਹੀਂ, ਸਾਰੇ ਇਸਲਾਮਿਕ ਵਰਲਡ ਦੀ, ਉਸ ਦੇ ਉੱਤੇ ਉਹਨੇ ਉਂਗਲ ਹੀ ਨਹੀਂ ਰੱਖੀ, ਉਸ ਦੇ ਉੱਤੇ ਆਰਮੀ ਬੂਟ ਰੱਖ ਦਿੱਤੇ। ਔਰ ਉਹਦਾ ਨਤੀਜਾ ਹੈ ਕਿ ਇਸ ਵੇਲੇ ਸਿਚੁਏਸ਼ਨ ਇੰਨੀ ਫਲੂਇਡ ਹੈ ਕਿ ਕੋਈ ਵੀ ਟਰਨ ਲੈ ਸਕਦੀ ਹੈ। ਲੇਕਿਨ ਇਹ ਹੁਣ ਡਿਬੇਟ ਹੋ ਰਹੀ ਹੈ ਇੰਟਰਨੈਸ਼ਨਲ ਹਲਕਿਆਂ ਦੇ ਵਿੱਚ ਵੀ ਕਿ ਕੀ ਜੋ ਇਜ਼ਰਾਈਲ ਕਰ ਰਿਹਾ ਹੈ, ਹਮਾਸ ਵੀ ਜੋ ਸਿਵਿਲੀਅਨਸ ਤੇ ਕਰ ਰਿਹਾ ਉਹ ਤਾਂ, ਪਰ ਉਹਦੀ ਤਾਂ ਅਕਾਊਂਟੇਬਿਲਿਟੀ ਉਹਦਾ ਮੁਲਕ ਨਹੀਂ ਹੈ। ਇਹ ਤਾਂ ਨਹੀਂ ਹੈ ਵੀ UN ਸੈਂਕਸ਼ਨਸ ਲਾ ਦੇਗਾ। ਦੂਸਰਾ, ਉਹ ਤਾਂ ਆਲਰੇਡੀ ਜਿਹੜੇ ਨੇ ਉਹ ਇੱਕ ਮਿਲੀਟੈਂਟ ਗਰੁੱਪ ਨੇ, ਔਰ ਇਹੀ ਹਮਾਸ ਜਿਸ ਨੂੰ 2002 ਦੇ ਪੀਰੀਅਡ ਦੇ ਵਿੱਚ ਯੂਨਾਈਟਿਡ ਨੇਸ਼ਨਸ ਨੇ ਜਿਹੜਾ ਉਹ ਟੈਰਰਿਸਟ ਡਿਕਲੇਅਰ ਕੀਤਾ ਸੀ, ਲੇਕਿਨ ਅੱਜ ਵੀ ਜਿਨ੍ਹਾਂ ਨੇ ਔਸਲੋ ਅਕੋਰਡ ਕਰਵਾਇਆ, ਨਾਰਵੇ ਨੇ ਜਿਹੜਾ 1993 ਦੇ ਵਿੱਚ ਹੁੰਦਾ ਹੈ, ਯਾਸਰ ਅਰਾਫਾਤ ਔਰ ਪ੍ਰਾਈਮ ਮਿਨਿਸਟਰ ਰੈਬੀਨ ਦੇ ਵਿਚਾਲੇ, ਉਹ ਤਾਂ ਅਜੇ ਵੀ ਹਮਾਸ ਦੇ ਨਾਲ, ਜਦੋਂ ਤੁਸੀਂ ਦਹਿਸ਼ਤਗਰਦ ਬਣਾ ਦਿੰਦੇ ਹੋ ਫਿਰ ਤੁਸੀਂ ਉਹਦੇ ਨਾਲ ਜਿਹੜਾ ਉਹ ਨੈਗੋਸ਼ੀਏਟ ਨਹੀਂ ਕਰ ਸਕਦੇ, ਲੇਕਿਨ ਉਹ ਵੀ ਕਰ ਰਿਹਾ। ਔਰ ਇਸੇ ਤਰ੍ਹਾਂ ਈਵਨ ਅਮਰੀਕਾ ਗੱਲਬਾਤ ਤਾਂ ਕਰਦਾ ਰਿਹਾ ਹਮਾਸ ਦੇ ਨਾਲ ਵੀ ਉਹਨਾਂ ਦਾ ਰਿਹਾ, ਸਿਰਫ ਟਰੰਪ ਈਰਾ ਚਾਹੁੰਦੇ ਆ ਉਹਨੂੰ ਦੁਬਾਰਾ ਜਿਹੜਾ ਹਮਾਸ ਨੂੰ ਟੈਰਰਿਸਟ ਗਰੁੱਪ ਬਣਾਇਆ ਸੀ। ਹੁਣ ਇਸ ਵੇਲੇ ਹਾਲਾਤ ਇਹ ਨੇ ਕਿ ਇਜ਼ਰਾਈਲ ਦੇ ਉੱਤੇ ਇਹ ਗੱਲ ਹਾਲਾਂ ਇਹਦੇ 'ਚ ਵੀ ਕੋਈ ਦੋ ਰਾਵਾਂ ਨਹੀਂ ਨੇ ਕਿ ਉਹ ਇਹ ਨਹੀਂ ਵੀ ਹੁਣ ਨਵੀਂ ਧੱਕੇਸ਼ਾਹੀ ਕਰ ਰਿਹਾ, ਉਹ ਤਾਂ ਕਰ ਹੀ ਰਿਹਾ 48 ਤੋਂ ਬਾਅਦ ਹੀ ਕਰ ਰਿਹਾ, ਨਾ ਉਹਨੇ UN ਸਿਕਿਉਰਿਟੀ ਕੌਂਸਲ ਦੇ ਮਤਿਆਂ ਦੀ ਪਰਵਾਹ ਕੀਤੀ ਨਾ ਦੂਸਰਾ ਕੀਤਾ। ਪਰ ਇਹ ਹੈ ਕਿ ਵੀ ਜਿਹਨੂੰ ਕਹਿੰਦੇ ਨੇ ਕਿ ਵੀ ਡੰਗਰ ਜਿਹੜਾ ਹੈ ਉਹ ਕਿੱਲੇ ਦੇ ਸਿਰ ਤੇ ਜਿਹੜਾ ਉਹ ਆਪਣਾ ਕਰਦਾ ਐਡੀਕਦਾ ਹੈ ਨਾ। ਹੁਣ ਜੇ ਅਮਰੀਕਾ ਥੋੜ੍ਹਾ ਜਿਹਾ ਸਟੈਪ ਬੈਕ ਕਰੇ ਜਿਹੜੀ ਪੋਸੀਬਲ, ਔਰ ਬਾਈਡਨ ਐਡਮਿਨਿਸਟ੍ਰੇਸ਼ਨ ਜਿਹਨੂੰ ਕਹਿੰਦੇ ਨੇ ਕਿ ਵੀ ਸਾਕਿਨ ਹੋ ਗਿਆ, ਸ਼ਾਇਦ ਨੀਤੀ ਬਾਈਡਨ ਐਡਮਿਨਿਸਟ੍ਰੇਸ਼ਨ ਦੀ ਟਰੰਪ ਲਾਈਨ ਦੀ ਨਹੀਂ ਸੀ, ਉਹ ਜਿਸ ਐਕਸਟ੍ਰੀਮ ਤੱਕ ਟਰੰਪ ਗਿਆ ਇਜ਼ਰਾਈਲ ਨੂੰ ਸਪੋਰਟ ਕਰਨ ਦੇ ਲਈ, ਔਰ ਬਿਲਕੁਲ ਧੱਜੀਆਂ ਹੀ ਉਡਾਤੀਆਂ ਕਿ ਫਲਸਤੀਨੀ ਸਟੇਟ ਦਾ ਕੋਈ ਵਿਕਲਪ, ਕੋਈ ਅਲਟਰਨੇਟਿਵ ਹੀ ਨਹੀਂ ਹੈ। ਬਾਈਡਨ ਬੀਇੰਗ ਸੈਨੇਟ 'ਚ 40 ਸਾਲ ਰਿਹਾ ਜਾਂ ਦੂਜਾ ਹਾਲਾਂ ਪ੍ਰੋ ਇਜ਼ਰਾਈਲ ਲਾਈਨ ਤਾਂ ਅਮਰੀਕਾ 'ਚ ਇੱਥੇ ਵਾਸ਼ਿੰਗਟਨ DC 'ਚ ਕੋਈ ਵੀ ਪ੍ਰੈਜ਼ੀਡੈਂਟ ਜਿਹੜਾ ਹੈ ਉਹ ਐਫੋਰਡ ਹੀ ਨਹੀਂ ਕਰ ਸਕਦਾ ਕਿ ਇਜ਼ਰਾਈਲ ਦੇ ਅਗੇਂਸਟ ਲਾਈਨ ਲੈ। ਇੰਨੀ ਪਾਵਰਫੁਲ ਲੌਬੀ ਹੈ US ਕਾਂਗਰਸ ਦੇ ਵਿੱਚ। ਇੱਕ ਸਟੇਜ ਤੇ ਪੈਟ ਬੁਕੈਨਨ ਜਿਹੜਾ ਐਕਸਟ੍ਰੀਮ ਕੰਜ਼ਰਵੇਟਿਵ ਜਿਹੜਾ ਹੈ ਉਹ CNN ਦੇ ਉੱਤੇ ਕ੍ਰਾਸ ਫਾਇਰ ਪ੍ਰੋਗਰਾਮ ਹੁੰਦਾ ਸੀ, ਉਹਦਾ ਐਂਕਰ ਸੀ, ਉਹਦੇ ਨਾਲ ਇੱਕ ਮੈਕਨਜ਼ੀ ਸੀ, ਔਰ ਉਹਨੇ ਪੈਟ ਬੁਕੈਨਨ ਨੇ ਕਿਹਾ ਸੀ ਕਿ ਵੀ ਇਹ ਜਿਹੜੀ ਹੈ US ਕਾਂਗਰਸ ਇਜ਼ ਦਾ ਆਕੂਪਾਈਡ ਟੈਰੀਟੋਰੀ ਆਫ ਇਜ਼ਰਾਈਲ, ਉਹਦੇ ਪਿੱਛੇ ਪੈ ਗਿਆ ਸੀ। ਸੋ ਉਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਅਲਟੀਮੇਟਲੀ ਜਾਣਾ ਉਸੇ ਪਾਸੇ ਹੀ ਹੈ। ਪਰ ਇਹ ਡਿਬੇਟ ਜਿਹੜੀ ਹੈ ਕਿ ਕੀ ਜਿਹੜੀ ਹੈ ਇਹ ਵਾਰ ਕ੍ਰਾਈਮ ਇਜ਼ਰਾਈਲ ਕਮਿਟ ਕਰ ਰਿਹਾ, ਮੈਂ ਕਿਹਾ ਕਿ ਵੀ ਐਜ਼ ਏ ਨੇਸ਼ਨ ਜੋ ਕਰ ਰਿਹਾ ਉਹ ਆਉਂਦਾ ਉਸ ਕੈਟਾਗਰੀ, ਲੇਕਿਨ ਇਸ ਦੇ ਉੱਤੇ ਅੱਡ ਡਰਾਵਾਂ ਵੀ ਨੇ। ਔਰ ਦੂਸਰਾ ਇਹ ਹੈ ਕਿ ਕੀ ਇਸ ਜੰਗ ਨੂੰ ਰੋਕਿਆ ਜਾ ਸਕਦਾ। ਬਿਲਕੁਲ ਇੱਕੋ ਹੀ ਹੈ, ਕਿਉਂਕਿ ਰਸ਼ੀਆ ਔਰ ਚਾਈਨਾ ਉਹਨਾਂ ਦਾ ਆਪਣਾ ਬਲੌਕ ਹੈ, ਇਸ ਦੇ ਉੱਤੇ ਚਾਈਨਾ ਦੀ ਐਗਰੈਸਿਵ ਪੋਜੀਸ਼ਨ ਹੈ। ਉਹ UN ਸਿਕਿਉਰਿਟੀ ਕੌਂਸਲ 'ਚ ਵੀ ਅਮਰੀਕਾ ਨੂੰ ਉਹਨੇ ਜਿਹੜਾ ਇਸ ਗੱਲ ਲਈ ਕਾਸਟੀਗੇਟ ਕੀਤਾ ਹੈ ਵੀ ਤੁਸੀਂ ਕਿਉਂ ਬਲੌਕ ਕਰ ਰਹੇ ਹੋ। ਪਰ
ਇਹ ਵੀ ਦੇਖਣ ਵਾਲੀ ਗੱਲ ਹੈ ਕਿ ਪਿਛਲੇ ਵਰ੍ਹਿਆਂ ਦੇ ਵਿੱਚ ਚਾਈਨਾ ਦੇ ਇਜ਼ਰਾਈਲ ਨਾਲ ਵੀ ਸੰਬੰਧ ਬੜੇ ਚੰਗੇ ਨੇ, ਵਪਾਰ ਵੀ ਹੈ, ਵਨ ਬੈਲਟ ਵਨ ਰੋਡ ਦੇ ਥੱਲੇ ਵੀ ਉਹ ਦੇਖਦਾ ਹੈ। ਸੋ ਹਰ ਥਾਂ ਤੇ ਜੇ ਅਲਟੀਮੇਟਲੀ ਇਹ ਕਹੀਏ ਕਿ ਇਨਸਾਨੀ ਹਕੂਕ, ਇਖਲਾਕ, ਇਨਸਾਨੀ ਬਲੱਡ ਸਾਰਿਆਂ ਦੀ ਤਜਾਰਤ ਹੋ ਰਹੀ ਹੈ, ਔਰ ਜੇ ਕੋਈ ਇਸ ਜੰਗ ਦੇ ਵਿੱਚ ਜਿੱਤ ਰਿਹਾ ਤੇ ਉਹ ਤਜਾਰਤ ਜਿੱਤ ਰਹੀ ਹੈ ਤੇ ਇਹ ਗਲਤ ਨਹੀਂ ਹੋਏਗਾ। ਲੇਕਿਨ ਇਹਦੇ ਬਾਰੇ ਵੀ ਜਿਹੜਾ ਇਹ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਜੇ ਹੁਣ ਜਿਹੜੀ ਅੱਜ ਨੇਤਨਯਾਹੂ ਦੀ ਸਟੇਟਮੈਂਟ ਹੈ ਇਹ ਗੱਲ ਦੱਸਦੀ ਹੈ ਕਿ ਹੋ ਸਕਦਾ ਹੈ ਵੀ ਇਹ ਹੁਣ ਸੀਜ਼ ਫਾਇਰ ਵੱਲ ਜਾ ਰਿਹਾ ਹੋਏ, ਕਿਉਂਕਿ ਦੋਨੋਂ ਧਿਰਾਂ, ਹਮਾਸ ਵੀ ਆਪਣੀ ਵਿਕਟਰੀ ਡਿਕਲੇਅਰ ਕਰਨਾ ਚਾਹੁੰਦਾ ਹੈ ਇਸ ਸਾਰੇ ਚੋਂ ਕਿ ਜੀ ਦੇਖੋ ਇੰਨੇ ਦਿਨ ਹੋ ਗਏ ਨੇ, 8-9 ਦਿਨ ਵੀ ਇਹਨਾਂ ਦੇ ਰਾਕਟ ਵੀ ਨਹੀਂ ਮੁੱਕੇ ਔਰ ਨੁਕਸਾਨ ਵੀ ਭਾਵੇਂ ਉਹਨਾਂ ਨਹੀਂ ਹੋਇਆ, ਪਰ ਉਹਨਾਂ ਦਾ ਜਿਹੜਾ ਉਹ ਸਟਾਪਿੰਗ ਸਿਸਟਮ ਹੈ ਉਹਨੂੰ ਉਹਨਾਂ ਨੇ ਫੇਲ ਕੀਤਾ। ਪਰ ਨੇਤਨਯਾਹੂ ਦਾ ਇਹ ਕਹਿਣਾ ਹੈ ਕਿ ਮਿਲੀਟੈਂਟ ਸੈਟ ਬੈਕ ਬਾਈ ਈਅਰਸ, ਇਹ ਇਸ ਗੱਲ ਦੀ ਇੰਡੀਕੇਸ਼ਨ ਵੀ ਹੋ ਸਕਦੀ ਹੈ ਕਿ ਸੀਜ਼ ਫਾਇਰ ਹੋ ਜਾਏ, ਕਿਉਂਕਿ ਇਸ ਵਾਰ ਹਮਾਸ ਦੇ ਲਈ ਬਹੁਤ ਸਾਰੀ, ਕਿਉਂਕਿ ਇਨਫਰਾਸਟ੍ਰਕਚਰ ਤਾਂ ਇਹਨਾਂ ਨੇ ਤਬਾਹ ਕਰ ਦਿੱਤਾ, ਬਿਲੀਅਨਸ ਆਫ ਡਾਲਰਸ ਦਾ ਨੁਕਸਾਨ ਕੀਤਾ, ਪਰ ਬੜੀ ਤੇਜ਼ੀ ਨਾਲ ਏਡ ਵੀ ਉੱਥੇ ਜਾਣੀ ਸ਼ੁਰੂ ਹੋਈ ਹੈ। ਇਜਿਪਟ ਨੇ 500 ਮਿਲੀਅਨ ਕਮਿਟ ਕੀਤਾ ਹੈ, ਦੂਸਰੇ ਇਸਲਾਮਿਕ ਦੇਸ਼ਾਂ ਨੇ ਇਹ ਉਹ। ਸੋ ਹਮਾਸ ਵੀ ਕਹਿ ਸਕਦਾ ਹੈ ਕਿ ਜੀ ਅਸੀਂ ਆਪਣੇ ਇਹਨਾਂ ਨੂੰ ਦੰਦ ਵੀ ਦਿਖਾਏ ਨੇ ਚੰਗੀ ਤਰ੍ਹਾਂ, ਔਰ ਜਿਹੜਾ ਅਸੀਂ ਹਮਦਰਦੀ ਵੀ ਲਈ ਹੈ। ਪਰ ਗਲੋਬਲੀ ਜੇ ਦੇਖਿਆ ਜਾਏ ਤੇ ਆਮ ਲੋਕਾਂ ਦੇ ਐਂਗਲ ਤੋਂ, ਆਮ ਜੋ ਉੱਥੇ ਇਜ਼ਰਾਈਲ ਕਰ ਰਿਹਾ ਹੈ ਇਸ ਦੇ ਖਿਲਾਫ ਜਿਹੜਾ ਉਹ ਇਸ ਨੂੰ ਕੰਡੈਮ ਕੀਤਾ ਜਾ ਰਿਹਾ, ਜਿਹੜੇ ਪ੍ਰੋਟੈਸਟ ਹੋ ਰਹੇ ਨੇ ਪੀਸਫੁਲੀ, ਉਹ ਉਹਦੇ 'ਚ ਬਹੁਤ ਸਾਰੇ, ਇਹ ਜ਼ਰੂਰੀ ਨਹੀਂ ਕਿ ਕੋਈ ਮੁਸਲਮਾਨਾਂ ਦਾ ਇਸ਼ੂ ਹੈ। ਅਸੀਂ ਅਮਰੀਕਾ 'ਚ ਵੀ ਦੇਖਿਆ ਹੈ, ਯੂਕੇ ਦੇ ਵਿੱਚ ਖਾਸ ਤੌਰ ਤੇ, ਯੂਰਪ ਦੇ ਵਿੱਚ ਖਾਸ ਤੌਰ ਤੇ ਉਹਨਾਂ ਦੇ ਹੱਕ ਦੇ ਵਿੱਚ ਆਵਾਜ਼ ਹੈ। ਔਰ ਈਵਨ ਯੂਕੇ 'ਚ ਤਾਂ ਇੱਕ ਜਿਹੜੀ ਪੁਲਿਸ ਆਫਿਸਰ ਹੈ ਉਸ ਦੀ ਹੁਣ ਇਨਵੈਸਟੀਗੇਸ਼ਨ ਸ਼ੁਰੂ ਹੋਈ, ਗੋਰੀ ਲੱਗਦੀ ਹੈ ਸ਼ਕਲੋਂ ਤਾਂ, ਉਹ ਵੀ ਫਲਸਤੀਨ ਦੇ ਹੱਕ 'ਚ ਨਾਅਰੇ ਲਾ ਰਹੀ ਹੈ ਉਹਨਾਂ ਦੇ ਡੈਮੋਨਸਟ੍ਰੇਟਰਾਂ ਦੇ ਵਿੱਚ। ਸੋ ਕੁੱਲ ਮਿਲਾ ਕੇ ਜਿਹੜੀ ਸਿੰਪਥੀ ਹੈ ਉਹ ਹੈ, ਲੇਕਿਨ ਇਨ ਦਾ ਐਂਡ ਮਾਈਟ ਇਜ਼ ਰਾਈਟ, ਔਰ ਉਹਦੇ ਥੱਲੇ ਹੀ ਜਿਹੜੇ ਇਸ਼ੂ ਨੇ ਉਹ ਡਿਸਾਈਡ ਹੁੰਦੇ ਨੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਨੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ, ਸੱਚ, ਇਨਸਾਫ ਦੀ ਜਿਹੜੀ ਆਵਾਜ਼ ਹੈ ਉਹ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੀ ਡੋਨੇਸ਼ਨ ਸਦਕਾ ਹੀ ਹੋ ਰਹੀ ਹੈ। ਸੋ TV 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਸੋ ਤੁਸੀਂ ਡੋਨੇਟ ਕਰਨ ਲਈ ਬੈਂਕ ਅਕਾਊਂਟ, ਜ਼ੈਲ, ਹਰ ਕਿਸਮ ਦਾ ਕ੍ਰੈਡਿਟ ਕਾਰਡ, ਡੈਬਿਟ ਕਾਰਡ ਦੀ ਵਰਤੋਂ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th ਐਵਨਿਊ, ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ spot@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।